ਮੰਗ ਨੂੰ ਲੈ ਕੇ ਤਾਂ ਉਹਦਾ ਜਿਹੜਾ ਕਤਲ ਹੁੰਦਾ ਹੈ, ਉਸ ਮਾਮਲੇ ਦੇ ਵਿੱਚ ਜਿਹੜਾ ਕੈਨੇਡਾ ਨੇ ਸਟੈਂਡ ਲਿਆ ਆਪਦੀ ਸੋਵਰਨਟੀ ਦੇ ਨਾਲ ਜੋੜ ਕੇ ਉਹਦੀ ਕਈ ਪੱਖਾਂ ਤੋਂ ਜਿਹੜੀ ਆ ਉਹ ਸਲਾਹਤਾ ਹੋ ਰਹੀ ਹੈ। ਨਾਲ ਜੁੜਦੇ ਹਾਂ ਰਾਜਕਰਮਜੀਤ ਸਿੰਘ ਨੂੰ ਤੇ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਜਾਣਾਂਗੇ ਕਿ 18 ਸਤੰਬਰ ਦੇ ਦਿਨ ਤੋਂ ਲੈ ਕੇ ਜਸਟਿਨ ਟਰੂਡੋ ਦੇ ਪਾਰਲੀਮੈਂਟ ਹਿੱਲ ਦੇ ਵਿੱਚ ਭਾਸ਼ਣ ਤੋਂ ਲੈ ਕੇ ਹੁਣ ਤੱਕ ਕੀ ਕੁਝ ਵਾਪਰਿਆ ਤੇ ਅੱਗੇ ਕੀ ਕੁਝ ਵਾਪਰ ਸਕਦਾ ਹੈ, ਕਿਹੜੀਆਂ-ਕਿਹੜੀਆਂ ਚੀਜ਼ਾਂ ਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਬਾਅਦ ਦੇ ਵਿੱਚ ਉਹਨਾਂ ਨੂੰ ਦਰੁਸਤ ਕੀਤਾ ਗਿਆ। ਇਹਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਦਾ ਝੁਕਾਅ ਜਿਹੜਾ ਸੀਗਾ ਉਹ ਭਾਰਤ ਪੱਖੀ ਸੀਗਾ। ਬੇਸ਼ੱਕ ਉਹ ਜਰਨਲਿਜ਼ਮ ਕਰ ਰਹੇ ਸੀ, ਬੇਸ਼ੱਕ ਅਮਰੀਕਾ ਦੇ ਵਿੱਚ ਜਰਨਲਿਜ਼ਮ ਕਰ ਰਹੇ ਸੀਗੇ। ਸੋ ਇਹਨਾਂ ਸਾਰੀਆਂ ਤੰਦਾਂ ਨੂੰ ਖੋਲ੍ਹਣ ਦਾ ਯਤਨ ਕਰਾਂਗੇ। ਨਾਲ ਜੁੜ ਚੁੱਕੇ ਨੇ ਰਾਜਕਰਮਜੀਤ ਸਿੰਘ ਜੀ। ਰਾਜਕਰਮਜੀਤ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ। ਪੰਜਾਬੀ ਰੇਡੀਓ USA ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੋ ਇੰਡੀਆ ਕੈਨੇਡਾ ਰੋ ਜੀ। ਜਿਹੜਾ ਇਸ ਟਾਈਮ ਚੱਲ ਰਿਹਾ ਆ, ਹੂੰ ਇਹ ਅਕਸਰ ਕਹਿ ਲਓ ਵੀ ਸਾਰਿਆਂ ਦੇ ਵਿਚਾਲੇ ਇਹਨਾਂ ਰਿਸ਼ਤਿਆਂ ਨੂੰ ਲੈ ਕੇ ਜੀ ਜੀ। ਜੋ ਇਸ ਟਾਈਮ ਦਰਾਰ ਆਈ ਹੋਈ ਆ, ਹੂੰ ਉਸ ਦੇ ਉੱਤੇ ਲੈ ਕੇ ਆ। ਤੇ ਇਹ ਦਰਾਰ ਕੋਈ ਇਹ ਨਹੀਂ ਆ ਵੀ ਕੋਈ ਮਾਮੂਲੀ ਜੀ ਗੱਲ ਦੇ ਉੱਤੇ ਇਸ ਟਾਈਮ ਇਹ ਮਸਲਾ ਇੱਥੇ ਤੱਕ ਪਹੁੰਚਿਆ। ਹਾਂਜੀ। ਇੱਕ ਮੁਲਕ ਦੇ ਵਿੱਚ ਉੱਥੋਂ ਦੇ ਨਾਗਰਿਕ ਨੂੰ ਹੂੰ ਉੱਥੇ ਦੀ ਹੀ ਧਰਤੀ ਦੇ ਉੱਤੇ ਉਸੇ ਮੁਲਕ ਦੇ ਵਿੱਚ ਕਿਸੇ ਬਾਹਰਲੀ ਸਰਕਾਰ ਦੇ ਉੱਤੇ ਦੋਸ਼ ਲੱਗ ਰਹੇ ਆ ਹੂੰ ਵੀ ਉਹਨਾਂ ਨੇ ਕਤਲ ਕਰਵਾ ਦਿੱਤਾ। ਉਸ ਤੋਂ ਬਾਅਦ ਦੇ ਵਿੱਚ ਇਹ ਸਾਰਾ ਮਸਲਾ ਜਿਹੜਾ ਇੱਥੇ ਤੱਕ ਪਹੁੰਚ ਚੁੱਕਾ ਆ। ਸੋ ਜਿੱਦਾਂ ਤੁਸੀਂ ਦੱਸਿਆ ਵੀ ਅੱਜ ਆਪਾਂ ਗੱਲਬਾਤ ਜਿਹੜੀ ਇਸ ਦੇ ਬਾਬਤ ਕਰਦੇ ਹਾਂ ਵੀ ਕੀ ਕੁਛ ਕਦੋਂ ਤੱਕ ਕਦੋਂ ਕੀ ਜਿਹੜਾ ਉਹ ਹੋਇਆ ਸੀਗਾ। ਜੀ ਜੀ। ਬਾਕੀ ਹਰ ਇੱਕ ਦੀ ਆਪੋ ਆਪਣੀ ਜਿਹੜੀ ਰਾਏ ਹੁੰਦੀ ਆ। ਹੂੰ ਕੋਈ ਇਹਨੂੰ ਕਿਸੇ ਤਰੀਕੇ ਨਾਲ ਦੇਖਦਾ, ਕੋਈ ਇਸ ਨੂੰ ਕੈਨੇਡਾ ਦੇ ਅੱਖ ਤੋਂ ਦੇਖਦਾ, ਕੋਈ ਹੂੰ। ਇੰਡੀਆ ਦੀ ਅੱਖ ਤੋਂ ਦੇਖਦਾ, ਕੋਈ ਕਿੱਦਾਂ ਦੇਖਦਾ। ਕਈ ਜਣਿਆਂ ਨੂੰ ਦੂਰੋਂ ਬੈਠ ਕੇ ਵੀ ਵਾਚ ਕਰ ਰਹੇ ਆ ਵੀ ਇਹ ਦੋਨੋਂ ਮੁਲਕ ਕੀ ਕਰ ਰਹੇ ਹੋਣਗੇ, ਵੀ ਇਹਦੇ ਭਵਿੱਖ ਦੇ ਉੱਤੇ ਜੀਓ ਪੋਲਿਟਿਕਸ ਦੇ ਉੱਤੇ ਵੀ ਕਿੱਦਾਂ ਦੇ ਜਿਹੜੇ ਅਸਰ ਜਿਹੜੇ ਉਹ ਰਹਿਣੇ ਆ। ਜੀ ਜੀ। ਸੋ ਕਾਫੀ ਕੁਛ ਹੋ ਰਿਹਾ ਆ, ਦੂਰੋਂ ਨੇੜਿਓਂ ਵਾਚ ਹੋ ਰਿਹਾ ਆ। ਹਰ ਇੱਕ ਐਂਗਲਸ ਤੋਂ ਇਸ ਦੀ ਜਿਹੜੀ ਸਮੀਖਿਆ ਆ ਉਹ ਕੀਤੀ ਜਾ ਰਹੀ ਆ। ਤੇ ਬਾਕੀ ਆਉਣ ਵਾਲੇ ਭਵਿੱਖ 'ਚ ਕੀ ਹੈਗਾ, ਕਿਵੇਂ ਹੈਗਾ, ਉਹਦੇ ਮੁਹਾਂਦਰੇ ਬਹੁਤ ਬਦਲਣ ਵਾਲੇ। ਜੀ ਜੀ, ਬਿਲਕੁਲ। 18 ਸਤੰਬਰ ਦੀ ਗੱਲ ਹੈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਾਰਲੀਮੈਂਟ ਹਿੱਲ ਦੇ ਵਿੱਚ, ਹਾਊਸ ਆਫ ਕਾਮਨਸ ਦੇ ਵਿੱਚ ਖੜ ਕੇ ਇਸ ਤਰ੍ਹਾਂ ਇਹ ਦੋਸ਼ ਲਾਉਂਦੇ ਨੇ ਕਿ ਜਿਹੜੇ ਭਾਈ ਹਰਦੀਪ ਸਿੰਘ ਨਿੱਜਰ ਹੈ ਉਹਨਾਂ ਦੇ ਕਤਲ ਦੇ ਵਿੱਚ ਭਾਰਤੀ ਏਜੰਸੀਜ਼ ਦੇ ਜਿਹੜੇ ਏਜੰਟਸ ਨੇ, ਇਹ ਸੇਮ ਉਹਨਾਂ ਨੇ ਲੈਂਗੁਏਜ ਵਰਤੀ ਹੈ, ਉਹਨਾਂ ਦੀ ਇਨਵੋਲਵਮੈਂਟ ਹੈ। ਤੇ ਨਾਲ ਹੀ ਉਹ ਕਹਿੰਦੇ ਨੇ ਕ੍ਰੈਡੀਬਲ ਜਿਹੜੇ ਸਾਡੇ ਕੋਲੇ ਇੱਕ ਤਰੀਕੇ ਦੇ ਨਾਲ ਸਬੂਤ ਨੇ ਤੇ ਉਹਨਾਂ ਦਾ ਉਹ ਦਾਅਵਾ ਕਰਦੇ ਨੇ। ਤਾਂ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਤਰਥੱਲੀ ਮੱਚ ਜਾਂਦੀ ਹੈ ਕਿਉਂਕਿ ਭਾਰਤ ਇੱਕ ਇਹਦਾ ਮੁਲਕ ਹੈ ਨੀਗਾ ਕਿ ਜਿਹਨੂੰ ਕੋਈ ਜਾਣਦਾ ਨਾ ਹੋਵੇ ਜਾਂ ਕਿਵੇਂ ਵੀ ਹੋਵੇ। ਤਾਂ ਦੁਨੀਆ ਭਰ ਦੇ ਵਿੱਚ ਇਹ ਤਰਥੱਲੀ ਮੱਚ ਜਾਂਦੀ ਹੈ ਕਿ G20 ਤੋਂ ਬਾਅਦ ਅਜਿਹਾ ਕੀ ਹੋਇਆ ਕਿ ਉਦੋਂ ਕੁਛ ਦਿਨਾਂ ਬਾਅਦ ਹੀ ਜਿਹਦਾ ਬੜਾ ਢੋਰਾ ਪਿੱਟਿਆ ਗਿਆ ਕਿ ਬੜਾ ਸਕਸੈਸਫੁਲ ਰਿਹਾ, ਉੱਥੇ ਵਰਲਡ ਦੇ ਲੀਡਰ ਆਏ ਤੇ ਇੰਡੀਆ ਨੇ ਉਹਨਾਂ ਦੀ ਮੇਜ਼ਬਾਨੀ ਕੀਤੀ। ਤਾਂ ਉਸ ਤੋਂ ਬਾਅਦ ਅਜਿਹਾ ਕੀ ਵਾਪਰਿਆ ਕਿ ਜਸਟਿਨ ਟਰੂਡੋ ਨੇ ਇਸ ਤਰ੍ਹਾਂ ਦੇ ਐਲੀਗੇਸ਼ਨ ਲਾਤੇ। ਤਾਂ ਇਹ ਉੱਥੇ ਕਿਉਂਕਿ ਰਾਤ ਚੱਲ ਰਹੀ ਸੀ, 18 ਦਾ ਦਿਨ ਸੀਗਾ ਇੱਥੇ ਕੈਨੇਡਾ ਦੇ ਵਿੱਚ, ਤਾਂ ਜਿਵੇਂ ਹੀ ਉੱਥੇ ਦਿਨ ਚੜ੍ਹਦਾ ਤਾਂ ਉੱਥੋਂ ਵੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਇਸੇ ਦਰਮਿਆਨ ਮੈਲਨੀ ਜੋਲੀ ਜਿਹੜੇ ਨੇ ਉਹ ਇੱਕ ਐਸਾ ਧਮਾਕਾ ਕਰ ਦਿੰਦੇ ਆ ਜਿਸ ਤੋਂ ਬਾਅਦ ਜਿਵੇਂ ਆਪਾਂ ਕਹਿੰਦੇ ਨਾ ਮੈਚ ਦੇ ਵਿੱਚ ਇੱਕ ਟੀਮ ਹਾਵੀ ਹੋ ਜਾਂਦੀ ਹੈ ਮੁੱਢਲੇ ਪੜਾਅ ਦੇ ਵਿੱਚ, ਵਿਕਟਾਂ ਡਿੱਗਣੀਆਂ ਸ਼ੁਰੂ। ਹਾਂਜੀ ਹਾਂਜੀ, ਤੇ ਦੂਜੀ ਟੀਮ ਦੇ ਲਈ ਔਖਾ ਹੋ ਜਾਂਦਾ ਫਿਰ ਉਸ ਚੀਜ਼ ਨੂੰ ਬੋਚਣਾ ਜਾਂ ਕਿਵੇਂ। ਤਾਂ ਮੈਲਨੀ ਜੋਲੀ ਦਾ ਜਿਹੜਾ ਇਸ ਮਾਮਲੇ ਦੇ ਵਿੱਚ ਇੰਡੀਅਨ ਜਿਹੜਾ ਡਿਪਲੋਮੈਟ ਸੀਗਾ ਉਹਦਾ ਜਦੋਂ ਨਾਂ ਲੈ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਦਾ ਖੰਡਨ ਨਹੀਂ ਆਇਆ ਕਿ ਨਹੀਂ ਇਹ ਬੰਦਾ ਇਨਵੋਲਵ ਨਹੀਂ ਹੈ। ਨਾ ਉਹ ਕਿਹਦਾ ਲੈਂਦੇ ਨੇ, ਉਹ ਲੈਂਦੇ ਨੇ ਪਵਨ ਕੁਮਾਰ ਰਾਏ, ਸ਼ਾਇਦ ਉਹਨਾਂ ਦਾ ਹਾਂਜੀ, ਪਵਨ ਕੁਮਾਰ ਰਾਏ ਦਾ ਨਾਮ ਲੈਂਦੇ ਨੇ ਕਿ ਇਹਨਾਂ ਦੀਆਂ ਤਾਰਾਂ ਜੁੜਦੀਆਂ ਨੇ, ਲਿੰਕ ਜੁੜਦੇ ਨੇ। ਤਾਂ ਉਸ ਤੋਂ ਬਾਅਦ ਫਿਰ ਇਹ ਐਪੀਸੋਡ ਵੱਧਦਾ ਅੱਗੇ ਵੱਧਦਾ, ਡੋਮੀਨੋਜ਼ ਇਫੈਕਟ ਹੋ ਗਿਆ। ਹਾਂਜੀ, ਇੱਕ ਇਧਰੋਂ ਇੱਕ ਉਧਰੋਂ, ਹਾਂਜੀ ਹਾਂਜੀ, ਟਿਟ ਫਾਰ ਟੈਟ ਜਿਹੜੀ ਆ ਡਿਪਲੋਮੇਸੀ ਉਹ ਚੱਲੀ। ਸੋ ਕਿਸੇ ਵੀ ਪ੍ਰਧਾਨ ਮੰਤਰੀ ਦੇ ਦੁਆਰਾ ਆਪਣੇ ਸਦਨ ਦੇ ਵਿੱਚ ਐਡੀ ਵੱਡੀ ਐਲੀਗੇਸ਼ਨ ਜਿਹੜੀ ਉਹ ਲਾਉਣੀ, ਹਾਂਜੀ, ਉਸ ਦੇ ਪਿੱਛੇ ਕੁਛ ਨਾ ਕੁਛ ਮਜ਼ਬੂਤ ਚੀਜ਼ ਹੋਊਗੀ। ਨਹੀਂ ਤਾਂ ਆਪਾਂ ਸਾਰੇ ਜਾਣੇ ਜਾਣਦੇ ਆ, ਪਤਾ ਹੀ ਆ ਵੀ ਝੂਠ ਦੇ ਪੈਰ ਦੀ ਉਹ ਇੱਕ ਨਾ ਇੱਕ ਦਿਨ ਜਿਹੜੇ ਉਹ ਟੁੱਟ ਜਾਂਦੇ ਨੇ। ਉਹ ਚੀਜ਼ਾਂ ਜਿਹੜੀਆਂ ਸਾਹਮਣੇ ਆ ਜਾਂਦੀਆਂ। ਇਹੀ ਨਹੀਂ ਵੀ ਕੱਲਾ ਟਰੂਡੋ ਹੋਣਾ ਨੇ ਕਹਿਤਾ ਵੀ ਹਾਂ ਭਾਈ ਵੀ ਇੰਡੀਆ ਨੇ ਕੀਤਾ, ਵੀ ਰਾਤ ਨੂੰ ਸੁਪਨਾ ਆਇਆ ਤੇ ਸਵੇਰੇ ਉਹਨਾਂ ਨੇ ਕਹਿਤਾ। ਉਹਦੇ ਪਿੱਛੇ ਕਾਫੀ ਲੰਮੀ ਚੌੜੀ ਜਿਹੜੀ ਉਹ ਗੱਲ ਹੋਈ ਹੋਣੀ ਆ ਉਹਦੀ ਇੰਟੈਲੀਜੈਂਸ ਏਜੰਸੀਆਂ ਦੇ ਨਾਲ। ਕੱਲੀ ਇਹੀ ਨਹੀਂ, ਜਿਹੜੀ ਫਾਈਵ ਆਈਜ਼ ਦੇ ਨਾਲ ਉਹਦੇ ਵਿੱਚ ਵੀ ਉਹਨੂੰ ਜਿਹੜੀ ਉਹ ਮਦਦ ਮਿਲੀ ਉਦੋਂ ਇਸ ਚੀਜ਼ ਨੂੰ ਸਥਾਪਿਤ ਕਰਨ ਦੇ ਲਈ, ਜਿਹੜੀ ਕ੍ਰੈਡੀਬਲ ਐਵੀਡੈਂਸ ਦੀ ਜਿਹੜੀ ਉਹ ਗੱਲ ਕਰ ਰਹੇ ਆ ਵੀ ਉੱਥੋਂ ਉਹਨੂੰ ਮਦਦ ਮਿਲੀ। ਉਹਦੇ ਨਾਲ ਉਹਨੇ ਸਲਾਹ ਕਰਕੇ
ਫਿਰ ਉਸ ਤੋਂ ਪਹਿਲਾਂ ਜਨਤਕ ਹੋਣ ਤੋਂ ਪਹਿਲਾਂ ਉਹਨੇ ਪ੍ਰਾਈਵੇਟ ਦੇ ਵਿੱਚ ਮੋਦੀ ਨਾਲ ਗੱਲ ਕੀਤੀ। ਜੀ ਮੋਦੀ ਹੁਣਾਂ ਨੂੰ ਜਿਹੜਾ ਆ G20 ਦੇ ਵਿੱਚ ਦੱਸਿਆ। ਹਾਂਜੀ ਉੱਥੇ ਮੋਦੀ ਹੁਣਾਂ ਦੀ ਕੋਈ ਆਈ ਨਹੀਂ, ਪ੍ਰਤੀਕਿਰਿਆ ਨਹੀਂ ਆਈ, ਕੋਈ ਉਸ ਦੇ ਉੱਤੇ ਟਿੱਪਣੀ ਨਹੀਂ, ਕੋਈ ਕੁਛ ਨਹੀਂ, ਨਾ ਉੱਥੇ ਉਹਨੇ ਪਬਲਿਕ ਨੂੰ ਦੱਸਿਆ। ਮੈਨੂੰ ਨਹੀਂ ਪਤਾ ਵੀ ਉੱਥੇ ਉਹਨੇ ਆਪਣੇ ਜਿਹੜੇ ਸੰਸਦ ਮੈਂਬਰ ਜਿਹੜੇ ਸਾਥੀ ਆ ਉਹਨਾਂ ਨੂੰ ਕੁਝ ਦੱਸਿਆ ਜਾਂ ਮੈਂ ਪਾਰਟੀ ਨੂੰ ਦੱਸਿਆ ਜਾਂ ਨਹੀਂ ਦੱਸਿਆ, ਉਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ, ਕਿਉਂਕਿ ਉਹਨਾਂ ਨੇ ਅਜੇ ਤੱਕ ਕੋਈ ਮੂੰਹ ਨਹੀਂ ਖੋਲਿਆ ਉਸ ਚੀਜ਼ ਦੇ ਉੱਤੇ। ਹਾਂ, ਉਹ ਵੱਖ-ਵੱਖ ਆਪੋ ਆਪਣੇ ਜਿਹੜੇ ਬਿਆਨ ਉਸ ਚੀਜ਼ ਨੂੰ ਲੈ ਕੇ ਕੋਈ ਹੋਰ ਵੱਖਰੇ ਐਂਗਲਸ ਤੋਂ ਜਿਹੜੇ ਉਹ ਕਰ ਰਹੇ ਆ। ਜਦੋਂ ਇਹਨਾਂ ਨੇ ਕੱਢ ਦਿੱਤਾ, ਐਕਸਪੈਲ ਕਰਤਾ, ਉਹ ਇੰਡੀਆ ਕਹਿੰਦਾ ਹੁਣ ਸਾਡੀ ਵਾਰੀ। ਉਹਨਾਂ ਨੇ ਉਹਨਾਂ ਨੂੰ ਕੱਢ ਦਿੱਤਾ। ਕੈਮਰੂਨ ਮੈਕੇ ਜਿਹੜੇ ਅੰਬੈਸਡਰ ਆ ਉਹਨਾਂ ਨੂੰ ਸੱਦਿਆ, ਖਰੀਆਂ ਖੋਟੀਆਂ ਸੁਣਾਈਆਂ ਹੋਣੀਆਂ ਵੀ ਆਹ ਕੀ ਕਰੀ ਜਾਂਦੇ ਆ ਤੁਹਾਡੇ ਪ੍ਰਧਾਨ ਮੰਤਰੀ, ਇਹ ਹੈ ਉਹ ਹੈ, ਜੋ ਵੀ ਉਹਨਾਂ ਨੂੰ ਕਿਹਾ ਹੋਊਗਾ। ਉਹ ਗੁੱਸੇ 'ਚ ਉੱਥੋਂ ਗਏ ਵੀ, ਡੋਰ ਸ਼ੱਟ ਕੀਤਾ, ਤੇ ਉਹ ਵੀ ਵੀਡੀਓ ਬੜੀ ਚੱਲੀ ਹਨਾ ਵੀ ਉਹ ਸਾਰਾ ਕੁਛ ਜਿਹੜਾ ਉਹ ਹੋਇਆ। ਫਿਰ ਉਸ ਤੋਂ ਬਾਅਦ 'ਚ ਉਹਨੂੰ 5 ਦਿਨ ਦਿੱਤੇ ਜਾਂਦੇ ਆ। ਉਹ ਜਿਹੜਾ ਅੰਬੈਸਡਰ ਆ ਉਹ ਦਰਬਾਰ ਸਾਹਿਬ ਮੱਥਾ ਟੇਕਦਾ, ਉੱਥੇ ਸਵਾਲ ਪੁੱਛੇ ਜਾਂਦੇ ਆ। ਉੱਥੇ ਕਹਿੰਦਾ ਵੀ ਸਾਡੇ ਮੁਲਕ ਦੇ ਵਿੱਚ ਕਿਸੇ ਵੀ ਫੇਥ ਵਾਲੇ ਬੰਦੇ ਨੂੰ ਆਜ਼ਾਦੀ ਆ, ਸਾਰੇ ਵੈਲਕਮ ਆ, ਜੀ ਆਇਆਂ ਨੂੰ ਅਸੀਂ ਆਖਦੇ ਆ, ਅਸੀਂ ਕਿਸੇ ਦੇ ਉਲਟ ਏਦਾਂ ਜਿਹੜਾ ਉਹ ਨਹੀਂ ਬੋਲ ਰਹੇ। ਤੇ ਪਰ ਉਹਨਾਂ ਨੇ ਸਟੈਂਡ ਲਿਆ। ਟਰੂਡੋ ਹੁਣਾਂ ਨੇ ਉਸ ਤੋਂ ਬਾਅਦ 2-3 ਵਾਰੀ ਆਪਣੇ ਇਸ ਐਲੀਗੇਸ਼ਨ ਦੇ ਉੱਤੇ ਕਿਹਾ ਵੀ ਮੈਂ ਇਸ ਗੱਲ ਦੇ ਉੱਤੇ ਖੜਾ ਹਾਂ, ਇਹ ਕੋਈ ਹੌਲੇ 'ਚ ਮੈਂ ਗੱਲ ਨਹੀਂ ਕਹੀ, ਬਹੁਤ ਸੰਜੀਦਗੀ ਦੇ ਨਾਲ ਇਹ ਜਿਹੜੇ ਇਲਜ਼ਾਮ ਜਿਹੜੇ ਉਹ ਲਾਏ ਆ। ਫਿਰ ਉਸ ਤੋਂ ਬਾਅਦ 'ਚ ਜਿਹੜੇ ਹੋਰ ਮੁਲਕ ਨੇ US, ਇੰਗਲੈਂਡ, ਆਸਟ੍ਰੇਲੀਆ ਜਿਹੜੇ ਆ ਉਹ ਵੀ ਹਮਾਇਤ ਚਾਹੁੰਦੇ ਆ ਕੈਨੇਡਾ ਦੀ। ਉਹ ਵੀ ਇਸ ਮੁੱਦੇ ਦੇ ਉੱਤੇ, ਕਿਲਿੰਗ ਦੇ ਉੱਤੇ ਜਿਹੜਾ ਉਹ ਕਹਿੰਦੇ ਆ ਵੀ ਭਾਈ ਅਸੀਂ ਬੜੇ ਗੰਭੀਰ ਰੂਪ 'ਚ ਚਿੰਤਤ ਆ ਜੇ ਇਹ ਚੀਜ਼ਾਂ ਆ। ਫਿਰ ਹੁੰਦੀ ਆ ਗੱਲ US ਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ, ਜਿਹਦੇ ਵਿੱਚ ਕੋਈ ਆਰਟੀਕਲ ਇਦਾਂ ਦੇ ਛਪਦੇ ਆ ਜਾਂ ਗੱਲਾਂ ਇਹ ਹੁੰਦੀਆਂ ਵੀ ਕੈਨੇਡਾ ਨੇ ਤਾਂ US ਦੇ ਕੋਲ ਗਿਆ, US ਨੇ ਤੇ ਇਹਨਾਂ ਦੀ ਗੱਲ ਨੂੰ ਰਿਜੈਕਟ ਕਰ ਦਿੱਤਾ। ਪਰ ਉੱਥੇ ਜਿਹੜਾ ਨੈਸ਼ਨਲ ਸਿਕਿਉਰਿਟੀ ਏਜੰਸੀ ਆ ਇੱਥੇ ਦੀ ਆਪਣੀ NSA ਵਾਲਾ ਆ, ਜਿੱਦਾਂ ਕਹਿ ਲਓ ਵੀ ਐਡਵਾਈਜ਼ਰਸ ਦਾ ਜਿਹੜਾ ਆਫਿਸ ਆ, ਉਹਦੇ ਜਿਹੜੇ ਸਪੋਕਸ ਪਰਸਨ ਕਹਿੰਦੇ ਵੀ ਨਹੀਂ ਇਹ ਆਰਟੀਕਲ ਟੋਟਲੀ ਝੂਠੇ ਆ, ਅਸੀਂ ਕੱਲਾ ਸਮਰਥਨ ਹੀ ਨਹੀਂ ਕਰ ਰਹੇ, ਅਸੀਂ ਤਾਂ ਨਾਲ ਮਿਲ ਕੇ ਚੱਲ ਰਹੇ ਹਾਂ, ਜਸਟ ਕੋਆਰਡੀਨੇਟ ਨਹੀਂ ਕਰ ਰਹੇ ਅਸੀਂ। ਮਤਲਬ ਕੱਲਾ ਇਹ ਨਹੀਂ ਆ ਵੀ ਹਾਂ ਉਹਨਾਂ ਨੇ ਸਾਨੂੰ ਦੱਸਿਆ ਤੇ ਅਸੀਂ ਉਹਦੀ ਗੱਲ ਨਹੀਂ ਸੁਣੀ, ਕੱਲਾ ਡੀਪਲੀ ਕੰਸਰਨਡ ਹੀ ਨਹੀਂ ਆ, ਅਸੀਂ ਨਾਲ ਦੇ ਨਾਲ ਕੋਆਰਡੀਨੇਟ ਕਰ ਰਹੇ ਹਾਂ, ਅਸੀਂ ਮਿਲ ਕੇ ਜਿਹੜੀ ਇਸ ਜਾਂਚ ਨੂੰ ਅੱਗੇ ਇੱਕ ਹਿਸਾਬ ਦੇ ਨਾਲ ਵਧਾ ਰਹੇ ਹਾਂ। ਫਿਰ ਜੇ ਉਸ ਤੋਂ ਵੀ ਉਹਨਾਂ ਨੂੰ ਠੰਡ ਨਾ ਪਈ, ਫਿਰ ਕੱਲ ਜਿਹੜੇ ਆ ਜੇਕ ਸੁਲਿਵਨ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਉਹਨਾਂ ਨੇ ਖੁਦ ਬਿਆਨ ਦੇ ਦਿੱਤਾ। ਅੱਜ ਹੁਣ ਇੱਕ ਗੱਲ ਹੋਰ ਉੱਤੇ ਟੱਪ ਗਈ, ਅੱਜ ਤਾਂ ਸੈਕਟਰੀ ਆਫ ਸਟੇਟ ਜਿਹੜਾ ਕਿਸੇ ਇੱਕ ਮੁਲਕ ਦਾ ਟੌਪ ਦਾ ਡਿਪਲੋਮੈਟ ਹੁੰਦਾ ਆ, ਉਹਨੇ ਅੱਜ ਫਿਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਤੀ। ਐਂਥਨੀ ਬਲਿੰਕਨ ਨੇ ਕਹਿਤਾ ਵੀ ਇਹ ਜਿਹੜੀਆਂ ਗੱਲਾਂ ਸਭ ਇੱਧਰ ਉੱਧਰ ਵਾਲੀਆਂ ਤੁਸੀਂ ਮਾਰ ਰਹੇ ਆ ਵੀ ਐਵੇਂ ਹੀ ਆ, ਅਸੀਂ ਇਕੱਲਾ ਕੰਸਰਨਡ ਹੀ ਨਹੀਂ ਆ, ਅਸੀਂ ਉਹਨਾਂ ਨੇ ਫਿਰ ਇਹ ਗੱਲ ਕਹੀ, ਕਹਿੰਦੇ ਵੀ ਅਸੀਂ ਤਾਂ ਨਾਲ ਚੱਲ ਕੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਮਿਲ ਕੇ ਕੰਮ ਕਰ ਰਹੇ ਹਾਂ। ਹੁਣ ਮਤਲਬ ਰਹਿ ਕੌਣ ਗਿਆ? ਬਾਈਡਨ ਹੁਣੀ। ਉਹ ਖਬਰ ਫਾਈਨੈਂਸ਼ੀਅਲ ਟਾਈਮ ਨੇ ਇਹ ਛਾਪਤੀ ਵੀ ਬਾਈਡਨ ਹੁਣਾਂ ਦੇ ਨਾਲ 2-3 ਹੋਰ ਲੀਡਰਾਂ ਨੇ G20 'ਚ ਮੋਦੀ ਨੂੰ ਆਪ ਇਸ ਚੀਜ਼ ਦੀ ਕਿਲਿੰਗ ਨੂੰ ਲੈ ਕੇ ਸਵਾਲ ਚੁੱਕਤੇ ਆ। ਮਤਲਬ ਗੱਲ ਬਹੁਤ ਚਰਚਾ ਛੇੜ, ਗੱਲ ਤਾਂ ਬਹੁਤ ਜ਼ਿਆਦਾ ਉੱਤੇ ਤੱਕ ਪਹੁੰਚ ਚੁੱਕੀ ਹੈ। ਜਿਹੜੇ ਕੋਈ ਇਹ ਕਹਿ ਰਹੇ ਆ ਵੀ ਇਹ ਵੋਟ ਦੀ ਰਾਜਨੀਤੀ ਆ, ਜਿਹੜਾ ਉਹ ਆਪ ਉਦਾਂ ਕਰਦੇ ਹੋ ਸਕਦੇ ਆ ਵੀ ਉਹਨਾਂ ਨੂੰ ਉਦਾਂ ਦੀਆਂ ਚੀਜ਼ਾਂ ਰਾਸ ਆਉਂਦੀਆਂ ਹੋਣਗੀਆਂ, ਪਰ ਇਹ ਇੱਕ ਜੀਓਪੋਲਿਟਿਕਸ ਲੈਵਲ ਦੇ ਉੱਤੇ ਕਾਫੀ ਵੱਡਾ ਜਿਹੜਾ ਚੇਂਜ ਆ ਉਹ ਦੇਖ ਰਿਹਾ ਆ। ਹਾਂ, ਕੋਈ ਭਾਰਤ ਦੇ ਪੱਖ ਤੋਂ ਸੋਚਦਾ ਹੋਇਆ ਇਹ ਕਹਿ ਸਕਦਾ ਜੀ ਇਹ ਤਾਂ ਇਹਨਾਂ ਨੂੰ ਥੱਲੇ ਲਾਉਣ ਦੀ ਕੋਸ਼ਿਸ਼ ਆ, ਪਰ ਭਾਰਤ ਨੇ ਕੰਮ ਕੀਤਾ ਹੀ ਕਿਉਂ? ਕੁਝ ਲੋਕ, ਜਿਵੇਂ ਤੁਸੀਂ ਦੱਸਿਆ ਨਾ, ਜ਼ਿਕਰ ਕੀਤਾ, ਇੱਥੇ ਆਪਾਂ 2 ਗੱਲਾਂ ਹੋਰ ਸਾਫ਼ ਕਰਦੇ ਜਾਈਏ। ਕੁਝ ਲੋਕ ਇੱਕ ਤਾਂ ਇਹਨੂੰ ਪੋਲੀਟੀਕਲ ਐਲੀਗੇਸ਼ਨ ਦੱਸ ਰਹੇ ਸੀ ਮੁੱਢਲੇ ਤੌਰ ਤੇ। ਇਹ ਪੋਲੀਟੀਕਲ ਐਲੀਗੇਸ਼ਨ ਨਹੀਂ ਹੈ। ਪੋਲੀਟੀਕਲ ਐਲੀਗੇਸ਼ਨ ਤਾਂ ਉਹ ਹੁੰਦਾ ਜਿਹੜੇ ਮੰਨ ਲਓ ਆਪਾਂ ਕਿਸੇ ਦੇਸ਼ ਦੇ ਵਿੱਚ ਵਿਚਰ ਰਹੇ, ਡੈਮੋਕ੍ਰੇਟਸ ਰਿਪਬਲਿਕਨ ਤੇ ਲਾਉਣ, ਇਹਨਾਂ ਚੀਜ਼ਾਂ ਨੂੰ ਆਪਾਂ ਪੋਲੀਟੀਕਲ ਐਲੀਗੇਸ਼ਨਸ ਕਹਿ ਸਕਦੇ ਹਾਂ, ਜਾਂ ਅਕਾਲੀ ਦਲ ਵਾਲੇ ਕਾਂਗਰਸ ਤੇ ਲਾਉਣ, ਜਾਂ NDP ਵਾਲੇ ਲਿਬਰਲ ਤੇ ਲਾਉਣ, ਜਾਂ ਕੰਜ਼ਰਵੇਟਿਵ ਤੇ ਲਾਉਣ, ਉਹ ਪੋਲੀਟੀਕਲ ਐਲੀਗੇਸ਼ਨਸ ਹੁੰਦੇ ਆ। ਜਾਂ ਟਰੂਡੋ ਬਾਹਰ ਸਦਨ ਤੋਂ ਖੜ ਕੇ ਬਾਹਰ ਕਹਦੇ ਕਿ ਮੋਦੀ ਸਾਹਿਬ ਨੇ ਉਹਨਾਂ ਦੀ ਪ੍ਰੈਸ ਇਸ ਤਰ੍ਹਾਂ ਕਰਦੀ ਹੈ ਜੋ ਉੱਥੇ ਪ੍ਰੈਸ ਨੂੰ ਆਜ਼ਾਦੀ ਨਹੀਂ, ਤਾਂ ਇਹ ਪੋਲੀਟੀਕਲ ਐਲੀਗੇਸ਼ਨਸ ਕਹੇ ਜਾ ਸਕਦੇ ਆ। ਇਹ ਪੋਲੀਟੀਕਲ ਐਲੀਗੇਸ਼ਨ ਨਹੀਂ ਹੈ। ਉਹਨਾਂ ਨੇ ਇਸ ਮਸਲੇ ਨੂੰ ਆਪਣੀ ਸੋਵਰਨਟੀ ਦੇ ਨਾਲ ਜੋੜਿਆ ਵਾ, ਕੈਨੇਡੀਅਨ ਸਿਟੀਜ਼ਨਸ ਦੀ ਕਿਲਿੰਗ ਦੇ ਨਾਲ ਜੋੜਿਆ ਵਾ।
ਇਹ ਪੋਲੀਟੀਕਲ ਐਲੀਗੇਸ਼ਨ ਨਹੀਂ ਔਰ ਜਿਹੜਾ ਆਪਾਂ ਸ਼ਬਦ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਬਣ ਗਿਆ। ਹਾਂਜੀ, ਬਿਲਕੁਲ। ਔਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਸੰਦਰਭ ਦੇ ਵਿੱਚ ਇਹ ਗੱਲ ਕਹੀ ਹੈ ਕਿ ਉਹ ਟਰੂਡੋ ਦੇ ਪੈਰ ਹਮੇਸ਼ਾ ਉਖਾੜਦੀਆਂ ਰਹਿੰਦੀਆਂ। ਪੀਰੇ ਪੋਲੀਐਵ ਜਾਂ ਕੰਜ਼ਰਵੇਟਿਵ ਜਾਂ ਐਨਡੀਪੀ ਵੀ ਕਈ ਮਸਲਿਆਂ ਤੇ ਕਹਿੰਦੀ ਹੈ ਕਿ ਜੇ ਤੁਸੀਂ ਐਂ ਕਰੇ ਤਾਂ ਅਸੀਂ ਤੁਹਾਡੇ ਨਾਲ ਆ, ਜੇ ਨਾ ਕੀਤਾ ਤਾਂ ਅਸੀਂ ਤੁਹਾਡੇ ਨਾਲ ਨਹੀਂ ਗਏ। ਉਹਨਾਂ ਨੇ ਖੜ ਕੇ ਉੱਥੇ ਉਸ ਗੱਲ ਦੇ ਵਿੱਚ ਹਾਮੀ ਭਰੀ ਹੈ। ਇੱਥੋਂ ਪਤਾ ਲੱਗਦਾ ਕਿ ਉਹ ਇਸ ਗੱਲ ਨੂੰ ਆਪਣੇ ਦੇਸ਼ ਦੀ ਹੱਤਕ ਤੇ ਆਪਣੇ ਇੱਕ ਨਾਗਰਿਕ ਦੀ ਮੌਤ ਨੂੰ ਕਿੰਨੀ ਗੰਭੀਰਤਾ ਦੇ ਨਾਲ ਲੈ ਰਹੇ ਨੇ। ਔਰ ਵੱਖ-ਵੱਖ ਮੰਚਾਂ ਤੇ ਉਹਨਾਂ ਨੇ ਇਹ ਨਹੀਂ ਗੱਲ ਕਹੀ ਕਿ ਆਪਣੇ ਸਦਨ ਦੇ ਵਿੱਚ ਖੜ ਕੇ ਗੱਲ ਕਰਤੀ ਤੇ ਉੱਤੇ ਡਿਬੇਟ ਹੋ ਗਈ ਤੇ ਉਸ ਤੋਂ ਬਾਅਦ ਛੱਡਤੀ। ਉਹਨਾਂ ਨੇ ਇਹ ਗੱਲ ਵੱਖ-ਵੱਖ ਮੰਚਾਂ ਤੇ ਚੱਕੀ ਹੈ। ਇੱਥੋਂ ਤੱਕ ਕਿ ਇੰਟੈਲੀਜੈਂਸ ਸ਼ੇਅਰਿੰਗ ਜਿਨ੍ਹਾਂ ਮੁਲਕਾਂ ਦੇ ਨਾਲ ਉਹਨਾਂ ਦੇ ਨਾਲ ਸ਼ੇਅਰ ਕੀਤੀ ਹੈ। ਔਰ ਇਸ ਤੋਂ ਵੀ ਅੱਗੇ ਕਿ ਅਮਰੀਕਾ ਵਰਗੇ ਜਿਹੜੇ ਮੁਲਕ ਜਿਹੜੇ ਦੁਨੀਆ ਨੂੰ ਇਸ ਵੇਲੇ ਜਿਨ੍ਹਾਂ ਦੇ ਵਿੱਚ ਦੁਨੀਆ ਦੇ ਵਿੱਚ ਸਮੀਕਰਨ ਬਦਲਣ ਤੱਕ ਦੀ ਤਾਕਤ ਹੈ, ਉਹਨਾਂ ਕੋਲੇ ਜਾ ਕੇ ਇਕੱਲਾ ਇਹ ਨਹੀਂ ਕਿਹਾ ਕਿ ਅਸੀਂ ਫਲਾਣ ਬੰਦੇ ਬਾਰੇ ਕਹਿ ਰਹੇ ਹਾਂ ਜੀ ਉਹਨੇ ਐਂ ਕੀਤਾ। ਉਹ ਕਹਿੰਦੇ ਕਿ ਸਾਡੇ ਕੋਲੇ ਪੁਖਤਾ ਸਬੂਤ ਨੇ ਇਸ ਗੱਲ ਦੇ ਕਿ ਇਹ ਚੀਜ਼ ਹੋਈ ਹੈ। ਸੋ ਇਸੇ ਕਰਕੇ ਤਣਾਅ ਜ਼ਿਆਦਾ ਆ ਨਾ, ਕਿਉਂਕਿ ਦੋਵੇਂ ਦੇਸ਼ ਆਪਣੀ ਹਿੰਡ ਤੋਂ ਆਪਣੇ ਸਟੈਂਸ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੇ। ਕੈਨੇਡਾ ਨੂੰ ਬੇਸ਼ੱਕ ਤੁਸੀਂ ਗਲੋਬਲ ਪੋਲਿਟਿਕਸ ਦੇ ਵਿੱਚ ਜੋ ਜਿੱਥੇ ਮਰਜ਼ੀ ਗਿਣੋ, ਜਿੱਥੇ ਮਰਜ਼ੀ ਰੱਖੋ, ਪਰ ਅਸਲ ਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਇਸ ਮੁੱਦੇ ਨੂੰ ਛੋਹਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਪੱਖ ਰੱਖਿਆ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਕੌਮਾਂਤਰੀ ਮੰਚ ਤੇ ਆਰਮੀ ਪੱਧਰ ਤੇ ਇਸ ਗੱਲ ਦੇ ਵਿੱਚ ਆਪਣਾ ਪੱਖ ਰੱਖਿਆ, ਉਹ ਲੱਗਦਾ ਨਹੀਂਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦਾ ਕੋਈ ਸਟੈਂਡ ਢਿੱਲਾ ਪਊਗਾ। ਔਰ ਦੂਜੀ ਵੱਡੀ ਗੱਲ, ਕੁਛ ਲੋਕ ਇਹ ਕਹਿ ਰਹੇ ਨੇ ਕਿ ਜੀ ਫਿਰਕਿਆਂ ਦੇ ਨਾਲ ਜੋੜ ਕੇ ਜੀ ਇੱਥੇ ਫਲਾਂ ਫਿਰਕੇ ਨੂੰ ਚਲੇ ਜਾਣਾ ਚਾਹੀਦਾ, ਇੱਥੇ ਫਲਾਂ ਫਿਰਕੇ ਨੂੰ, ਉਸ ਗੱਲ ਤੋਂ ਬਚਣਾ ਚਾਹੀਦਾ ਵਾ। ਬਿਲਕੁਲ ਉਹ ਡਰੇਲ ਕਰ ਦੂਗੀ ਗੱਲ। ਅਸਲ ਦੇ ਵਿੱਚ ਇਹ ਲੜਾਈ ਜਸਟਿਸ ਦੀ ਹੈ, ਇਹ ਲੜਾਈ ਨਿਆਂ ਦੀ ਹੈ, ਇਹ ਲੜਾਈ ਐਕਸਪੋਜ਼ਿੰਗ ਤੱਕ ਦੀ ਹੋ ਸਕਦੀ ਆ। ਬਿਲਕੁਲ। ਪਰ ਜੇ ਆਪਾਂ ਇਹਨੂੰ ਫਿਰਕਾ ਵਿਸ਼ੇਸ਼ ਨਾਲ ਜੋੜ ਕੇ ਦੇਖਾਂਗੇ ਤਾਂ ਫਿਰ ਜਿਹੜੀ ਪੋਲਰਾਈਜੇਸ਼ਨ ਦੀ ਪੋਲਿਟਿਕਸ ਉੱਥੇ ਆ, ਫਿਰ ਉਹਦਾ ਰਾਹ ਪੱਧਰਾ ਕਰਦੀ। ਇਹ ਏਦਾਂ ਪ੍ਰਵੀਨ ਜੀ ਵੀ ਦੇਖੋ ਹਰ ਇੱਕ ਜਣਾ ਆਪੋ ਆਪਣੇ ਜਿਹੜੀ ਉਹ ਗੱਲ ਕਰਦਾ ਆ, ਪਰ ਇੱਥੇ ਇੱਕ ਸਟੇਟ ਨੰਗੀ ਹੋ ਰਹੀ ਹੈ। ਹਾਂਜੀ, ਜੀ। ਮੁੱਦਾ ਜਿਹੜਾ ਉਹ ਇੱਥੇ ਇਹ ਆ ਵੀ ਕਿੱਦਾਂ ਜਿਹੜੇ ਤੁਹਾਡੇ ਉਲਟ ਬੋਲਦੇ ਆ ਜਾਂ ਤੁਹਾਨੂੰ ਕ੍ਰਿਟਿਸਾਈਜ਼ ਕਰਨ ਵਾਲੇ ਆ, ਉਹਨਾਂ ਦੇ ਨਾਲ ਭਾਰਤ ਕਿੱਦਾਂ ਦਾ ਸਲੂਕ ਕਰਦਾ ਹੈ। ਤੁਹਾਡੇ ਉਲਟ ਵੀ ਨਹੀਂ, ਜਿਹੜੇ ਤੁਹਾਡੇ ਖਿਆਲਾਤ ਦੇ ਨਾਲ ਇਤਫਾਕ ਨਹੀਂ ਰੱਖਦੇ, ਸਹਿਮਤ ਨਹੀਂ। ਹਾਂ, ਮੰਨ ਲਓ ਮੈਂ ਇੰਡੀਅਨ ਆ, ਮੰਨ ਲਓ ਤੁਸੀਂ ਇੰਡੀਆ ਦੇ ਵਿੱਚ ਆਪਣੀ ਗੌਰੀ ਲੰਕੇਸ਼ ਦਾ ਆਪਾਂ ਜਾਣਦੇ ਹਾਂ ਕੀ ਹੋਇਆ ਸੀ। ਹਾਂਜੀ, ਗੌਰੀ ਲੰਕੇਸ਼ ਦਾ ਕਤਲ ਕਰ ਦਿੱਤਾ ਗਿਆ। ਮਤਲਬ ਕਿ ਤੁਸੀਂ ਆਪਣੇ ਵਿਰੋਧੀ ਵਿਚਾਰ ਨੂੰ ਸੁਣਨਾ ਤਾਂ ਦੂਰ ਦੀ ਗੱਲ, ਉਹਦੀ ਐਗਜ਼ਿਸਟੈਂਸ ਤੇ ਵੀ ਤੁਹਾਨੂੰ ਇਤਰਾਜ਼ ਆ। ਹਾਂਜੀ, ਸੋ ਉਹ ਚੀਜ਼ ਕਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਹੈ, ਕਿਸ ਤਰੀਕੇ ਦੇ ਨਾਲ ਇਹ ਕਰ ਰਹੇ ਆ, ਇਹ ਇੱਕ ਵੱਡੀ ਜਿਹੜੀ ਇਸ ਟਾਈਮ ਚਿੰਤਾ ਕਹਿ ਲਓ ਵੀ ਭਾਰਤ ਦੇ ਲਈ ਬਣੀ ਪਈ ਆ। ਹਾਂਜੀ, ਭਾਰਤ ਕਈ ਥਾਵਾਂ ਤੋਂ ਇਸ ਟਾਈਮ ਗਲੋਬਲੀ ਦੇਖਿਆ ਜਾਵੇ ਵੀ ਉਹ ਘਿਰ ਰਿਹਾ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਇਸ ਦੇ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਨੋ ਡਾਊਟ ਉੱਥੇ ਜਨਰਲ ਇਲੈਕਸ਼ਨ ਆ ਜੀ। ਮੋਦੀ ਹੁਣਾਂ ਨੂੰ ਇਹ ਜਿਹੜਾ ਤੁਸੀਂ ਫਿਰਕੇ ਵਾਲੀ ਗੱਲ ਕੀਤੀ, ਉਹਨਾਂ ਨੂੰ ਇਹ ਰਾਸ ਆ ਜਾਂਦੀ ਹੈ। ਹਾਂ, ਬਿਲਕੁਲ। ਜਦੋਂ ਪਿਛਲੀ ਵਾਰੀ ਪੁਲਵਾਮਾ ਅਟੈਕ ਤੁਸੀਂ ਦੇਖੋ ਕਦੋਂ ਹੋਇਆ, ਇਹ ਸਾਰੀਆਂ ਚੀਜ਼ਾਂ ਉਸ ਦੇ ਉੱਤੇ ਆ। ਉਹਦੇ ਵਿੱਚ ਤਾਂ ਆਪ ਹੀ ਕਿਹਾ ਜਾਂਦਾ, ਬਹੁਤ ਸਾਰੇ ਲੋਕ ਉਂਗਲ ਚੱਕਦੇ ਨੇ ਵੀ ਕਿੱਦਾਂ ਹੋਇਆ, ਕਿਵੇਂ ਹੋਇਆ, ਕਿਹਨੇ ਕਰਾਇਆ, ਹਨਾ। ਸਤਿਆਜੀਤ ਮਲਕ ਵਰਗਾ ਜਿਹੜਾ ਉਹ ਆਪ ਹੀ ਸਵਾਲ ਚੁੱਕਦਾ ਹੈ ਸਾਰੀਆਂ ਚੀਜ਼ਾਂ ਦੇ ਉੱਤੇ, ਵੀ ਇਦਾਂ ਦੀ ਪੋਲਿਟਿਕਸ ਭਾਜਪਾ ਨੂੰ ਰਾਸ ਆ ਜਾਂਦੀ ਹੈ। ਇਹਦੇ ਵਿੱਚ ਆਪਾਂ ਇਹ ਚੀਜ਼ ਜਿਹੜੀ ਉਹ ਜ਼ਰੂਰ ਕਹਿ ਸਕਦੇ ਹਾਂ। ਇਸ ਦੇ ਵਿੱਚ ਇਹ ਚੀਜ਼ ਕਹਿਣ ਦੀ ਰਾਈਟ ਨੂੰ ਜ਼ਰੂਰਤ ਆ ਵੀ ਭਾਰਤ ਦੇ ਦੁਆਰਾ ਜਿਹੜੀ ਐਕਸਟਰਾ ਜੁਡੀਸ਼ੀਅਲ ਕਿਲਿੰਗ ਕੀਤੀ ਗਈ ਆ, ਇਹ ਟੋਟਲੀ ਨਿੰਦਣਯੋਗ ਆ, ਟੋਟਲੀ ਗਲਤ ਆ। ਤੇ ਇਸ ਲਿਹਾਜ਼ ਦੇ ਉੱਤੇ ਭਾਰਤ ਦੇ ਨਾਲ ਜਿਹੜੇ ਵੀ ਮੁਲਕਾਂ ਦੇ ਹੋਰ ਰਿਸ਼ਤੇ ਆ, ਜਿਹੜੇ ਡੈਮੋਕ੍ਰੇਸੀ ਨੂੰ ਅਸਲ 'ਚ ਪਿਆਰ ਕਰਨ ਵਾਲੇ ਆ, ਉਹਨਾਂ ਨੂੰ ਮੁੜ ਵਿਚਾਰ ਕਰਨ ਦੀ ਜ਼ਰੂਰਤ ਆ, ਵੀ ਉਹਦੇ ਤੇ ਸਵਾਲ ਕਰਨ ਦੀ ਜ਼ਰੂਰਤ ਆ। ਤੁਸੀਂ ਕੀ ਜਿਹੜਾ ਇਸ ਚੀਜ਼ ਦੇ ਵਿੱਚ ਕਰ ਰਹੇ ਹੈਗੇ ਆ, ਇਹ ਜੇ ਕੋਈ ਤੁਹਾਡੇ ਜਿੱਦਾਂ ਤੁਸੀਂ ਕਿਹਾ ਵੀ ਅਜਿਹੇ ਕੋਈ ਵਿਚਾਰ ਵਾਲਾ ਜਿਹੜਾ ਤੁਹਾਡੇ ਨਾਲ ਇਤਫਾਕ ਨਹੀਂ ਰੱਖਦਾ, ਤਾਂ ਉਹ ਨਹੀਂ ਆ ਵੀ ਤੁਸੀਂ ਉਸ ਨੂੰ ਸਿਰਫ ਮਕਾਉਣਾ ਹੀ ਇੱਕ ਤੁਹਾਡਾ ਜਿਹੜਾ ਆ ਉਹ ਫੈਸਲਾ ਰਹਿਣਾ ਚਾਹੀਦਾ ਆ। ਉਹਨੂੰ ਸੁਣਨ ਦੇ ਜਿਹੜਾ ਇੱਕ ਮਾਦਾ ਵੀ ਰੱਖਣਾ ਚਾਹੀਦਾ। ਪਰ ਜਿੱਥੇ ਦਾ ਸੁਪਰੀਮ ਕੋਰਟ ਪ੍ਰਵੀਨ ਜੀ ਇਹ ਕਹਿੰਦਾ ਹੋਵੇ ਵੀ ਸਾਨੂੰ ਤਾਂ ਮੈਜੋਰਟੀ ਦੀ ਰਾਏ ਨੂੰ ਦੇਖ ਕੇ ਫਿਰ ਹੀ ਫੈਸਲਾ ਕਰਨਾ ਪੈਂਦਾ ਆ, ਉੱਥੇ ਤੁਸੀਂ ਕਿੰਨੀ ਕੁ ਨਿਆਂ ਦੀ ਜਾਂ ਕਿੰਨੀ ਕੁ ਵਿਰੋਧੀ ਵਿਚਾਰ ਦੀ ਜਿਹੜੀ ਆ ਉਹ ਸੰਭਾਵਨਾ ਸਮਝਦੇ ਆ, ਇਹ ਸਾਰੇ ਜਾਣਦੇ ਆ। ਇਸ ਗੱਲਬਾਤ ਦੇ ਵਿੱਚ ਜਦੋਂ ਇਸ ਗੱਲ ਨੂੰ ਸਿੱਖ ਪਰਸਪੈਕਟਿਵ ਤੋਂ ਆਪਾਂ ਡਿਸਕਸ ਕਰਦੇ ਆ ਨਾ, ਤੇ ਉਹਦੇ ਵਿੱਚ ਇੱਕ ਅਪਡੇਟ ਹੋਰ ਹੁੰਦੀ ਹੈ ਕਿ ਸੱਜਣ ਕੁਮਾਰ ਬਰੀ ਹੋ ਜਾਂਦਾ ਇੱਕ ਉਸ ਮਾਮਲੇ ਦੇ ਵਿੱਚ ਜਿਹਦੇ ਮਾਮਲੇ ਦੇ ਵਿੱਚ ਉਹਨੂੰ 10 ਸਾਲ ਪਹਿਲਾਂ ਦੋਸ਼ੀ ਕਰਾਰ ਦਿੱਤਾ ਗਿਆ ਸੀ 2013 ਦੇ ਵਿੱਚ। ਤਾਂ ਹੁਣ
ਇੱਥੇ ਜਿਹੜੀ ਉਹਨਾਂ ਦੀ ਆਵਾਜ਼ ਹੈ, ਜਿਹੜੀ ਉਹਨਾਂ ਦਾ ਪੱਖ ਹੈ, ਉਹ ਹੋਰ ਮਜ਼ਬੂਤ ਹੋ ਜਾਂਦਾ। ਉਹ ਕਹਿੰਦੇ ਕਿ ਤੁਸੀਂ ਦੇਖ ਲਓ ਕਿ ਸਾਨੂੰ ਜਿਹੜੇ ਲੋਕਾਂ ਦੇ ਸਾਨੂੰ ਮਾਰਨ ਦਾ ਦੋਸ਼ ਹੈ, ਸਾਡੇ ਗੁਰੂ ਘਰਾਂ ਨੂੰ ਅੱਗ ਲਾਉਣ ਦਾ ਦੋਸ਼ ਹੈ, ਉਹਨਾਂ ਨੂੰ ਸਾੜਨ ਦਾ ਦੋਸ਼ ਹੈ, ਉਹ ਬਰੀ ਹੋ ਰਹੇ ਨੇ ਉੱਥੇ। ਤਾਂ ਇਹਨਾਂ ਚੀਜ਼ਾਂ ਤੋਂ ਵੀ ਚੀਜ਼ਾਂ ਨੂੰ ਦੇਖਿਆ ਜਾਂਦਾ ਹੈ। ਦੂਜੀ ਗੱਲ ਇਹ ਹੈ ਵੀ ਇਸ ਸਾਰੇ ਐਪੀਸੋਡ ਦੇ ਵਿੱਚ ਇੱਕ ਗੱਲ ਇਹ ਨੋਟ ਕਰਨ ਵਾਲੀ ਕਿ ਜਸਟਿਨ ਟਰੂਡੋ ਉੱਥੇ ਖੜ ਕੇ ਇਹ ਗੱਲ ਕਹਿ ਕੇ ਆਏ, ਬਿਆਨ ਦੇ ਕੇ ਆਏ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਚਾਰ ਨੂੰ ਉੱਥੇ ਦਬਾ ਨਹੀਂ ਸਕਦੇ। ਚਾਹੇ ਉਹ ਸਾਡੇ ਨਾਲ ਸਹਿਮਤ ਹੈ, ਚਾਹੇ ਉਹ ਸਾਡੇ ਨਾਲ ਸਹਿਮਤ ਨਹੀਂ, ਤੁਸੀਂ ਉਸ ਨੂੰ ਕਿਵੇਂ ਲੈਂਦੇ ਹੋ, ਇੱਕ ਡਿਫਰੈਂਟ ਗੱਲ ਹੈ। ਪਰ ਅਸਲ ਦੇ ਵਿੱਚ ਜਿਹੜਾ ਇੱਕ ਡੈਮੋਕ੍ਰੈਟਿਕ ਸਟਰਕਚਰ ਹੈ, ਜਿਹਨੂੰ ਅਸੀਂ ਲੋਕਤੰਤਰ ਵਿਵਸਥਾ ਕਹਿ ਦਿੰਦੇ ਹਾਂ, ਉਹਦੀ ਪਰਿਭਾਸ਼ਾ ਤੇ ਇਹੀ ਹੈ ਨਾ ਕਿ ਅਲੱਗ-ਅਲੱਗ ਤਰ੍ਹਾਂ ਦੇ ਵਿਚਾਰਾਂ ਨੂੰ ਤੁਸੀਂ ਸੁਣੋ ਤੇ ਉਸ ਤੋਂ ਬਾਅਦ ਜੋ ਇੱਕ ਖਿਆਲਾਤ ਹੈ, ਜੋ ਇੱਕ ਲੋਕ ਚੁਣਦੇ ਆ ਇੱਕ ਸਰਕਾਰ ਨੂੰ, ਉਹ ਡਰਾਈਵ ਕਰੇ ਤੇ ਦੂਜੇ ਆਪੋਜੀਸ਼ਨ ਦੇ ਵਿੱਚ ਰਹਿ ਕੇ ਉਹਦਾ ਵਿਰੋਧ ਕਰਨ। ਪਰ ਕੀ ਤੁਸੀਂ ਦੂਜੇ ਦੇਸ਼ ਦੇ ਆਗੂ ਨੂੰ, ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਉਹ ਵਿਚਾਰ ਤੱਕ ਨਹੀਂ ਰੱਖਣ ਦੇ ਰਹੇ ਆਪਣੇ ਦੇਸ਼ ਦੇ ਵਿੱਚ? ਤੁਸੀਂ ਕਹਿੰਦੇ ਹੋ ਕਿ ਨਹੀਂ ਜੀ ਇਹ ਖਾਲਿਸਤਾਨ ਪੱਖੀ ਹੈ, ਇਹ ਆਹ ਪੱਖੀ ਹੈ, ਇਹ ਆਹ ਪੱਖੀ, ਇਸ ਕਰਕੇ ਸਾਨੂੰ ਇੱਥੇ ਆ ਕੇ ਇਹ ਮੱਤਾਂ ਦੇ ਰਿਹਾ ਵਾ, ਸਾਨੂੰ ਸਿਖਾ ਰਿਹਾ। ਅਸੀਂ ਇਸ ਚੀਜ਼ ਨੂੰ ਕਦੇ ਵੀ ਐਕਸੈਪਟ ਨਹੀਂ ਕਰਾਂਗੇ। ਇਹ ਗੱਲ ਤੁਹਾਡੀ ਆਪਾ ਵਿਰੋਧੀ ਆ। ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਡੈਮੋਕ੍ਰੈਟਿਕ ਸਟਰਕਚਰ ਹੈ, ਦੂਜੇ ਪਾਸੇ ਇੱਕ ਮੁਲਕ ਦੇ ਨੁਮਾਇੰਦੇ ਨੂੰ ਵੀ ਤੁਸੀਂ ਬੋਲਣ ਦੀ ਗੱਲ ਰੱਖਣ ਦੀ ਆਜ਼ਾਦੀ ਨਹੀਂ ਦੇ ਰਹੇ, ਜਾਂ ਉਹਦਾ ਪੱਖ ਨਹੀਂ ਰੱਖਣ ਦੇ ਰਹੇ। ਤਾਂ ਤੁਸੀਂ ਕਿਵੇਂ ਆਪਣੇ ਆਪ ਨੂੰ ਡੈਮੋਕ੍ਰੈਟਿਕ ਫਰੀਡਮ ਦੇ ਵਿੱਚ, ਆਜ਼ਾਦੀ ਦੇ ਵਿੱਚ ਆਪਣੇ ਆਪ ਨੂੰ ਡਿਫਾਈਨ ਕਰੋਗੇ? ਜੀ ਬਿਲਕੁਲ। ਜੀ। ਸੋ ਜਦੋਂ ਬਾਰ-ਬਾਰ ਇੰਨੇ ਵੱਡੇ ਪੱਧਰ ਦੇ ਉੱਤੇ ਹਾਂਜੀ, ਕੈਨੇਡਾ ਦੇ ਵਿੱਚ ਤੇ ਇੰਨੇ ਵੱਡੇ ਪੱਧਰ ਦੇ ਉੱਤੇ ਅਮਰੀਕਾ ਦੇ ਵਿੱਚ ਇਹ ਜਿਹੜੇ ਬਿਆਨ ਆ ਰਹੇ ਹੋਣ, ਹਾਂਜੀ। ਇਸ ਦੇ ਉੱਤੇ ਮੁੜ-ਮੁੜ ਜਿਹੜਾ ਉਹ ਪੁੱਛਿਆ ਜਾ ਰਿਹਾ ਹੋਵੇ ਤੇ ਮੁੜ-ਮੁੜ ਸੇਮ ਸਟੈਂਡ ਹੋਵੇ, ਹੂੰ, ਹੂੰ। ਤਾਂ ਇਹ ਸਮਝ ਲੈਣਾ ਜਿਹੜਾ ਉਹ ਠੀਕ ਹੋਵੇਗਾ ਹੂੰ, ਹੂੰ। ਵੀ ਦਬਾਅ ਬਹੁਤ ਜ਼ਿਆਦਾ ਹੈ ਇਸ ਟਾਈਮ ਜੀ, ਜੀ। ਭਾਰਤ ਦੇ ਉੱਤੇ। ਹਾਂਜੀ। ਉਹ ਨੋ ਡਾਊਟ ਇਸ ਪੂਰੀ ਮਾਮਲੇ ਨੂੰ ਆਪਣੇ ਹੱਕ ਦੇ ਵਿੱਚ ਭਾਜਪਾ ਜਿਹੜੀ ਭੁਗਤਾਉਣ ਦੀ ਕੋਸ਼ਿਸ਼ ਜਿਹੜੀ ਉਹ ਹਾਂਜੀ, ਕਰੂਗੀ, ਹਾਂਜੀ, ਬਿਲਕੁਲ। ਪਰ ਇਸ ਦੇ ਦਰਮਿਆਨ ਹੂੰ। ਬਾਕੀ ਦੁਨੀਆ ਦੇਖ ਰਹੀ ਹੈ, ਹੂੰ, ਹੂੰ। ਬਾਕੀ ਜਿਹੜੇ ਮੁਲਕ ਆ ਉਹ ਦੇਖ ਰਹੇ ਆ ਹਾਂਜੀ। ਵੀ ਇਹ ਕੀ ਜਿਹੜਾ ਆ ਇਹ ਕਰਦੇ ਨੇ, ਹੂੰ, ਹੂੰ। ਤੇ ਉਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਆਉਂਦੇ ਭਵਿੱਖ ਦੇ ਵਿੱਚ ਵੀ ਹੂੰ। ਪੈਣਾ ਹੀ ਪੈਣਾ ਹੈਗਾ ਆ। ਜੀ। ਅੱਜ ਇੱਕ ਵਾਰੀ ਫਿਰ ਯੂਐਨ ਦੀ ਅਸੈਂਬਲੀ ਤੋਂ ਬਾਅਦ ਦੇ ਵਿੱਚ ਜਿਹੜੇ ਐਂਥਨੀ ਬਲਿੰਕਨ ਹੁਣਾਂ ਨੂੰ ਜਦੋਂ ਇਸ ਦੇ ਉੱਤੇ ਸਵਾਲ ਪੁੱਛਿਆ ਗਿਆ, ਹੂੰ, ਹੂੰ। ਤਾਂ ਸੈਕਟਰੀ ਆਫ ਸਟੇਟ ਨੇ ਕਿਹਾ ਆ ਵੀ ਅਸੀਂ ਜਵਾਬਦੇਹੀ ਚਾਹੁੰਦੇ ਆ, ਜੀ। ਅਕਾਊਂਟੇਬਿਲਟੀ ਜਿਹੜੀ ਆ ਉਹ ਹੋਣੀ ਚਾਹੀਦੀ ਆ। ਹੂੰ। ਮੈਂ ਇਹ ਜ਼ਰੂਰੀ ਆ ਹੂੰ, ਵੀ ਹੂੰ। ਜਿਹੜੀ ਇਨਵੈਸਟੀਗੇਸ਼ਨ ਆਪਣਾ ਪੂਰਾ ਕੋਰਸ ਰਨ ਕਰੇ ਹੂੰ। ਤੇ ਉਸ ਨਤੀਜੇ ਤੇ ਪਹੁੰਚੇ ਵੀ ਜਿਹੜੇ ਜ਼ਿੰਮੇਵਾਰ ਆ ਹੂੰ। ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਆ। ਹੂੰ। ਉਹਨਾਂ ਨੇ ਜ਼ਰੂਰ ਕਿਹਾ ਵੀ ਅਸੀਂ ਜਿਹੜੇ ਸਾਡੇ ਇੰਡੀਅਨ ਫਰੈਂਡਸ ਹੈਗੇ ਆ, ਹੂੰ। ਉਹਨਾਂ ਨੂੰ ਫਿਰ ਅਸੀਂ ਉਮੀਦ ਕਰਦੇ ਹਾਂ ਵੀ ਉਹ ਇਸ ਇਨਵੈਸਟੀਗੇਸ਼ਨ ਦੇ ਵਿੱਚ ਹਿੱਸਾ ਲੈਣਗੇ, ਜੀ, ਜੀ। ਤਾਂ ਉਹਨਾਂ ਦੀ ਜਿਹੜੀ ਉਹ ਮਦਦ ਕਰਨਗੇ। ਹੂੰ। ਸੋ ਬਲਿੰਕਨ ਹੁਣਾਂ ਨੂੰ ਜਿਹੜਾ ਆ ਉਹ ਸਿੱਧਾ ਜਦੋਂ ਦੁਬਾਰਾ ਪੁੱਛਿਆ ਗਿਆ ਐਲੀਗੇਸ਼ਨਸ ਦੇ ਸਬਸਟੈਂਸ ਦੇ ਉੱਤੇ, ਉਹਨਾਂ ਨੇ ਕਿਹਾ ਵੀ ਯੂਐਸ ਇਹਨਾਂ ਮਸਲਿਆਂ ਨੂੰ ਬਹੁਤ ਹੀ ਸੀਰੀਅਸਲੀ ਲੈਂਦਾ ਆ, ਹਾਂਜੀ। ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਰਹਿੰਦਾ ਆ। ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਆ ਹੂੰ, ਹੂੰ। ਉਹ ਸਾਨੂੰ ਗਵਾਰਾ ਨਹੀਂ ਹੈਗੀ ਵੀ ਤੁਸੀਂ ਦੂਜੇ ਮੁਲਕਾਂ 'ਚ ਜਾ ਕੇ ਤੁਹਾਡੇ ਵਿਰੋਧੀ ਜਾਂ ਤੁਹਾਡੇ ਤੋਂ ਉਲਟ ਵਿਚਾਰਧਾਰਾ ਵਾਲਿਆਂ ਦੇ ਨਾਲ ਤੁਸੀਂ ਇਸ ਹੂੰ। ਤਰੀਕੇ ਦੇ ਨਾਲ ਜਿਹੜਾ ਉਹ ਤੁਸੀਂ ਕਰੋ। ਜੀ। ਜਦ ਕਿ ਭਾਰਤ ਵਿੱਚ ਬਹੁਤ ਸਾਰੇ ਇਨਫਲੂਐਂਸਰ ਹੋਰ ਬਹੁਤ ਕੁਛ ਆਪ ਹਾਂਜੀ। ਜਿਹੜਾ ਆ ਉਹ ਇਹ ਮੰਨ ਰਹੇ ਆ, ਉਹ ਕਹਿ ਰਹੇ ਆ ਵੀ ਇਹ ਕਤਲ ਜਿਹੜਾ ਆ ਉਹ ਅਸੀਂ ਕਰਵਾਇਆ ਆ, ਅਸੀਂ ਜੀ। ਜਿਹੜਾ ਇਹ ਕੀਤਾ ਹੈਗਾ। ਜੀ, ਜੀ, ਜੀ। ਸੋ ਇੱਥੇ ਇੱਕ ਬ੍ਰੇਕ ਦੇ ਲਈ ਰੁਕਦੇ ਹਾਂ ਰਾਜਕਰਮਵੀਰ ਸਿੰਘ ਜੀ, ਉਸ ਤੋਂ ਬਾਅਦ ਇਸ ਚਰਚਾ ਨੂੰ ਜਾਰੀ ਰੱਖਾਂਗੇ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੀ, ਜੇ ਤੁਸੀਂ ਵੀ ਵਿਚਾਰ ਸਾਂਝੇ ਕਰਨੇ ਹੋਣ ਤਾਂ ਹਾਂਜੀ। ਕਾਲ ਵੀ ਕਰ ਸਕਦੇ ਹੋ 408-272-5200 ਦੇ ਉੱਤੇ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਚਰਚਾ ਕਰ ਰਹੇ ਹਾਂ ਭਾਰਤ ਕੈਨੇਡਾ ਦੇ ਜਿਹੜੇ ਸਬੰਧ ਨੇ ਉਹਨਾਂ ਦੇ ਵਿੱਚ ਤਣਾਅ ਆ ਗਿਆ, ਉਹਨਾਂ ਦੇ ਵਿੱਚ ਉਹ ਰਿਸ਼ਤਿਆਂ ਦੇ ਵਿੱਚ ਖਟਾਸ ਆ ਚੁੱਕੀ ਹੈ। ਆਪੋ ਆਪਣੇ ਪੱਧਰ ਤੇ ਦੋਨੇ ਮੁਲਕ ਆਪੋ ਆਪਣੇ ਤਰੀਕੇ ਦੇ ਨਾਲ ਆਪਣੀ ਗੱਲ ਨੂੰ ਮੁੱਖ ਰੱਖਣ ਦੀ ਜਾਂ ਆਪਣੀ ਗੱਲ ਨੂੰ ਸਹੀ ਦੱਸਣ ਦੀ ਜਿਹੜੀ ਆ ਉਹ ਉਸ ਜਿੱਦ ਤੇ ਅੜੇ ਹੋਏ ਨੇ, ਉਸ ਗੱਲ ਤੇ ਅੜੇ ਹੋਏ ਨੇ। ਤੇ ਇਸ ਬਾਬਤ ਹੀ ਨਾਲ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਇੱਕ ਵਾਰੀ ਫਿਰ ਜੀ ਇਸ ਦੇ ਬਾਬਤ ਇੱਕ ਦੋ ਜਿਹੜੀਆਂ ਅਪਡੇਟਸ ਉਹ ਆਪਾਂ ਹੋਰ ਦੱਸ ਦਈਏ। ਇੱਕ ਦੋ ਜਿਹੜੇ ਪ੍ਰੋਟੈਸਟ ਆ ਉਹ ਹੋ ਰਹੇ ਆ। ਇੱਕ ਕੱਲ ਨੂੰ ਇੱਥੇ ਫਰੈਜ਼ਨੋ ਦੇ ਵਿੱਚ ਜਿਹੜਾ ਸਟੇਟ ਬੈਂਕ ਆਫ ਇੰਡੀਆ ਆ ਜੀ, ਉਸ ਦੇ ਬਾਹਰ ਜਿਹੜਾ ਇੱਕ ਪ੍ਰੋਟੈਸਟ ਹੋਣਾ ਸ਼ਾਮੀ 6 ਵਜੇ 23 ਤਰੀਕ ਨੂੰ। ਇਹ ਸ਼ਾਹ ਐਵੀਨਿਊ ਦੇ ਉੱਤੇ ਸਟੇਟ ਬੈਂਕ ਆਫ ਇੰਡੀਆ ਫਰੈਜ਼ਨੋ ਦੇ ਵਿੱਚ ਆ। ਉਸ ਦੇ ਬਾਅਦ ਇੱਕ ਪ੍ਰੋਟੈਸਟ ਰੱਖਿਆ ਗਿਆ ਆ। ਤੇ ਫਿਰ ਅੰਬੈਸੀ ਦੇ ਬਾਹਰ ਇੱਕ ਪ੍ਰੋਟੈਸਟ ਆ, ਉਹ ਹੈਗਾ ਜੀ 25 ਤਰੀਕ ਨੂੰ। ਜੀ ਜੀ 25 ਤਰੀਕ ਪੈਂਦੀ ਆ ਜੀ ਸੋਮਵਾਰ ਦਾ ਦਿਨ। ਜੀ, ਉਹ ਬਾਅਦ ਦੁਪਹਿਰ 12 ਵਜੇ ਇੰਡੀਅਨ ਜਿਹੜਾ ਜਨਰਲ ਕੌਂਸੂਲੇਟ ਹੈਗਾ ਸੈਨ ਫਰਾਂਸਿਸਕੋ, ਉਸ ਦੇ ਬਾਹਰ ਜਿਹੜਾ ਇਹ ਪ੍ਰੋਟੈਸਟ ਆ ਉਹ ਜਿਹੜਾ ਲਿਖਿਆ ਗਿਆ ਆ। ਸੋ ਜਿਹੜੇ ਵੀ ਇਹਨਾਂ ਇਲਾਕਿਆਂ 'ਚ ਆ ਉੱਥੇ ਆ, ਜੇ ਜੋ ਪ੍ਰਧਾਨ ਮੰਤਰੀ ਕੈਨੇਡਾ ਨੇ ਦੋਸ਼ ਲਾਏ ਨੇ ਭਾਰਤ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਉਹ ਸਿੱਖ ਆਵਾਜ਼ਾਂ ਨੂੰ ਦਬਾਉਣ ਦੇ ਲਈ ਉਹਨਾਂ ਦੇ ਕਤਲ ਜਿਹੜੇ ਉਹ ਕਰਵਾ ਰਹੀ ਆ ਭਾਰਤੀ ਸਟੇਟ, ਉਸ ਚੀਜ਼ ਦੇ ਵਿਰੋਧ ਦੇ ਵਿੱਚ ਇਹ ਜਿਹੜੇ ਪ੍ਰੋਟੈਸਟ ਆ ਉਹ ਇਸ ਟਾਈਮ ਰੱਖੇ ਗਏ ਨੇ। ਇੱਕ ਸੈਟਰਡੇ ਨੂੰ ਆ ਕੱਲ ਨੂੰ, ਤੇ ਇੱਕ ਜਿਹੜਾ ਆ ਉਹ ਅੰਬੈਸੀ ਦੇ ਬਾਹਰ ਹੈਗਾ ਆ ਬਾਅਦ ਦੁਪਹਿਰ 12 ਵਜੇ 25 ਤਰੀਕ ਦਿਨ ਸੋਮਵਾਰ ਨੂੰ। ਜਿਹੜਾ ਇਹ ਜਿਹੜੇ ਪ੍ਰੋਟੈਸਟ ਉੱਥੇ ਰੱਖੇ ਗਏ ਨੇ। ਹਾਂਜੀ, ਕੌਮਾਂਤਰੀ ਲੈਵਲ ਤੋਂ ਹੀ ਇੱਕ ਖਬਰ ਹੋਰ ਆ ਰਹੀ ਹੈ ਜਿਹੜੀ ਕਿ ਚੀਨ ਦੇ ਨਾਲ ਜੁੜੀ ਹੈ, ਭਾਰਤ ਚੀਨ ਸੰਬੰਧਾਂ ਦੇ ਨਾਲ ਜੁੜੀ ਹੈ। ਉਹ ਖਬਰ ਇਹ ਗੱਲ ਕਹਿੰਦੀ ਹੈ ਕਿ ਅਰੁਣਾਚਲ ਪ੍ਰਦੇਸ਼ ਦੇ 3 ਭਾਰਤੀ ਖਿਡਾਰੀਆਂ ਨੂੰ ਹਾਂਗਜ਼ੂ ਏਸ਼ੀਆਈ ਖੇਡਾਂ ਦੇ ਵਿੱਚ ਹਿੱਸਾ ਲੈਣ ਤੋਂ ਚੀਨ ਨੇ ਰੋਕ ਦਿੱਤਾ। ਇਸੇ ਦੌਰਾਨ ਚੀਨ ਦੀ ਇਸ ਹਰਕਤ ਦੇ ਜਵਾਬ ਦੇ ਵਿੱਚ ਭਾਰਤ ਦੇ ਜਿਹੜੇ ਖੇਡ ਤੇ ਸੂਚਨਾ ਪ੍ਰਸਾਰਣ ਮੰਤਰੀ ਨੇ ਅਨੁਰਾਗ ਠਾਕੁਰ, ਇਹਨਾਂ ਨੇ ਖੇਡਾਂ ਦੇ ਲਈ ਚੀਨ ਜਾਣ ਦਾ ਆਪਣਾ ਦੌਰਾ ਰੱਦ ਕੀਤਾ। ਉਧਰ ਦੇਸ਼ ਦੇ ਵਿਦੇਸ਼ ਮੰਤਰਾਲੇ ਨੇ ਅਰੁਣਾਚਲ ਪ੍ਰਦੇਸ਼ ਦੇ ਕੁਝ ਖਿਡਾਰੀਆਂ ਦੇ ਖਿਲਾਫ ਵਿਤਕਰੇ ਤੇ ਚੀਨ ਦੇ ਕੋਲ ਸਖਤ ਵਿਰੋਧ ਦਰਜ ਕਰਵਾਇਆ। ਮੰਤਰਾਲੇ ਨੇ ਕਿਹਾ ਕਿ ਭਾਰਤ ਨਿਵਾਸ ਸਥਾਨ ਦੇ ਆਧਾਰ ਤੇ ਭਾਰਤੀ ਨਾਗਰਿਕਾਂ ਦੇ ਨਾਲ ਪੱਖਪਾਤੀ ਵਿਹਾਰ ਨੂੰ ਭਾਰਤ ਰੱਦ ਕਰਦਾ, ਜਿਹੜਾ ਕਿ ਨਿਵਾਸ ਦੇ ਆਧਾਰ ਤੇ ਤੁਸੀਂ ਪੱਖਪਾਤ ਕੀਤਾ। ਚੀਨ ਦਾ ਰਵੱਈਆ ਖੇਡ ਭਾਵਨਾ ਦੇ ਵਿਰੁੱਧ ਹੈ ਤੇ ਭਾਰਤ ਆਪਣੇ ਹਿੱਤਾਂ ਦੀ ਰਾਖੀ ਦੇ ਲਈ ਢੁਕਵੇਂ ਕਦਮ ਚੁੱਕੇਗਾ। ਹੁਣ ਤੁਸੀਂ ਦੇਖੋ ਕਿ ਚੀਨ ਦੇ ਵੱਲੋਂ ਵੀ ਇੱਕ ਵਾਧਾ ਹੀ ਹੋ ਗਿਆ ਕਿ ਉਹਨੇ ਖਿਡਾਰੀਆਂ ਨੂੰ ਵੀਜ਼ਾ ਨਹੀਂ ਦਿੱਤਾ। ਉਹ ਕਹਿੰਦੇ ਕਿ ਤੁਸੀਂ ਹਾਂਗਜ਼ੂ ਏਸ਼ੀਆਈ ਖੇਡਾਂ ਦੇ ਵਿੱਚ ਹਿੱਸਾ ਹੀ ਨਹੀਂ ਲੈ ਸਕਦੇ। ਅਰੁਣਾਚਲ ਪ੍ਰਦੇਸ਼ ਦੇ ਨਾਲ ਸੰਬੰਧਿਤ ਜਿਹੜੇ 3 ਖਿਡਾਰੀ ਨੇ ਭਾਰਤ ਵੱਲੋਂ ਨਹੀਂ ਲੈ ਸਕਦੇ, ਚੀਨ ਵੱਲੋਂ ਲੈ ਸਕਦੇ। ਹਾਂਜੀ, ਕਿਉਂਕਿ ਮੈਪ ਦੇ ਵਿੱਚ ਤਾਂ ਉਹਨਾਂ ਨੇ ਆਪਣਾ ਹਿੱਸਾ ਦਰਸਾਉਂਦੇ ਆ। ਤੇ ਭਾਰਤ ਵਾਲਿਆਂ ਨੇ ਫਿਰ ਚੀਨ ਵਾਲਿਆਂ ਨੇ ਕਰਤੇ ਵੀਜ਼ੇ ਰੱਦ? ਨਹੀਂ, ਹਲੇ ਤਾਂ ਨਹੀਂ ਕੀਤੇ ਉੱਥੇ, ਪਰ ਉਹ ਕਹਿੰਦੇ ਵੀ ਅਸੀਂ ਨਹੀਂ ਜਾਂਦੇ ਤੁਹਾਡੇ ਕੋਲ। ਅੱਛਾ, ਹਾਂਜੀ, ਖੇਡ ਮੰਤਰੀ ਨਹੀਂ ਜਾਣਗੇ। ਅੱਛਾ, ਹਾਂਜੀ, ਉਹਨਾਂ ਨੇ ਚੀਨ ਜਾਣ ਦਾ ਆਪਣਾ ਦੌਰਾ ਰੱਦ ਕਰ ਦਿੱਤਾ ਅਨੁਰਾਗ ਠਾਕੁਰ ਨੇ। ਤੇ ਨਾਲ ਹੀ ਉਹ ਕਹਿੰਦੇ ਕਿ ਜੇਕਰ ਤੁਸੀਂ ਖਿਡਾਰੀ ਖੇਡ ਭਾਵਨਾ ਦੇ ਇਹ ਚੀਜ਼ ਉਲਟ ਆ, ਤੇ ਜੇ ਤੁਸੀਂ ਖਿਡਾਰੀਆਂ ਦੇ ਨਾਲ ਇਹ ਰਵੱਈਆ ਰੱਖੋਗੇ ਤਾਂ ਪੱਖਪਾਤੀ ਹੈ। ਤੇ ਨਿਵਾਸ ਤੇ ਸਥਾਨ ਦੇ ਆਧਾਰ ਤੇ ਜਿਹੜਾ ਤੁਸੀਂ ਨਕਸ਼ੇ ਵਾਲਾ ਗੱਲ ਕਹੀ ਆ, ਉਹ ਸ਼ਾਇਦ ਇਸੇ ਗੱਲ 'ਚ ਹੀ ਗੱਲ ਨਿਕਲੀ ਹੈ। ਕਿਉਂਕਿ ਉਹ ਕਹਿੰਦੇ ਕਿ ਜੇ ਤੁਸੀਂ ਸਾਡੇ ਹਿੱਸਾ ਹੋ ਤਾਂ ਫਿਰ ਅਸੀਂ ਭਾਰਤ ਵੱਲੋਂ ਤੁਹਾਡੇ ਵੀਜ਼ੇ ਥੋੜ੍ਹਾ ਜਾਰੀ ਕਰਾਂਗੇ। ਇਹ ਵੀ ਮਤਲਬ ਉੱਥੇ ਚੰਗੀ ਜਿਹੜੀ ਇਸ ਟਾਈਮ ਟਸਲ ਜਿਹੜੀ ਆ ਉਹ ਇਸ ਟਾਈਮ, ਕਿਉਂਕਿ ਏਸ਼ੀਆ ਦੇ ਵਿੱਚ ਦੋਨੋਂ ਹੀ ਪਾਵਰ ਆਪਣੇ ਆਪ ਨੂੰ ਖਵਾਉਂਦੀਆਂ, ਭਾਰਤ ਵੀ ਤੇ ਚੀਨ ਵੀ। ਇੱਕ ਪਾਸੇ ਤਾਂ ਦੇਖੋ, ਜੇ ਯੂਐਸ ਦੀ ਅੱਖ ਤੋਂ ਦੇਖੋ, ਉਹ ਭਾਰਤ ਦੇ ਨਜ਼ਦੀਕ ਵੀ ਹੋਣਾ ਚਾਹੁੰਦਾ ਆ, ਕੋਈ ਦੋਰਾਵਾਂ ਨਹੀਂ ਹੈਗੀਆਂ ਵੀ ਉਹ ਚੀਨ ਦੇ ਉਲਟ ਆਪਣਾ ਜਿਹੜਾ ਇੱਕ ਸਟੇਟ ਆ ਉਸਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਆ। ਪਰ ਉਸੇ ਦਰਮਿਆਨ ਉਹ ਕੈਨੇਡਾ ਦਾ ਵੀ ਪੂਰਾ ਇਸ ਦੇ ਵਿੱਚ ਸਾਥ ਦੇ ਰਹੇ ਆ, ਜਿਹੜਾ ਉਸ ਐਂਗਲ ਤੋਂ ਜਿਹੜਾ ਉਹ ਦੇਖਿਆ ਜਾਵੇ। ਸੋ ਕਾਫੀ ਕੁਝ ਜਿਹੜਾ ਜੀਓਪੋਲਿਟਿਕਸ ਪੱਧਰ ਦੇ ਉੱਤੇ ਜਿਹੜਾ ਉਹ ਚੇਂਜ ਹੋ ਰਿਹਾ ਆ। ਯੂਐਸ ਭਾਰਤ ਨੂੰ ਆਪਣੀ ਮਰਜ਼ੀ ਕਰਵਾਉਣ ਦੇ ਲਈ ਇਸ ਟਾਈਮ, ਚਾਹੇ ਉਹ ਕੈਨੇਡਾ ਦਾ ਸਾਥ ਦੇ ਰਿਹਾ, ਜਿੱਦਾਂ ਵੀ ਮਰਜ਼ੀ ਵੀ ਆ, ਜੇ ਤੁਸੀਂ ਆਪਾਂ ਇਹਨੂੰ ਇਸ ਐਂਗਲ ਤੋਂ ਵੀ ਜਿਹੜਾ ਉਹ ਦੇਖੀਏ ਤਾਂ, ਪਰ ਇਹ ਆ ਵੀ ਭਾਰਤ ਉੱਤੇ ਦਬਾਅ ਜਿਹੜਾ ਇਸ ਚੀਜ਼ ਦੇ ਕਰਕੇ ਕਾਫੀ ਆ।
ਪ੍ਰਧਾਨ ਜਿਹੜੇ ਰਾਸ਼ਟਰਪਤੀ ਬਾਈਡਨ ਦਾ ਵੀਅਤਨਾਮ ਦੇ ਵਿੱਚ ਜਾ ਕੇ ਇੱਥੇ ਦੇ ਫਰੀडम ਇੰਡੈਕਸ ਦੇ ਬਾਰੇ ਗੱਲ ਕਰਨੀ ਤੇ ਮਾਈਨੋਰਟੀਜ਼ ਦੇ ਨਾਲ ਉੱਥੋਂ ਦੇ ਵਿਹਾਰ ਦੇ ਬਾਰੇ ਜਿਹੜੀ ਉਹ ਗੱਲ ਕਰਨੀ, ਇਹ ਸਾਰੀਆਂ ਚੀਜ਼ਾਂ ਇੱਕੋ ਹੀ ਕੜੀ ਦੇ ਵਿੱਚ ਜਿਹੜੀਆਂ ਉਹ ਜੁੜ ਰਹੀਆਂ ਨੇ। ਤੇ ਇਹ ਜੀਓਪੋਲਿਟਿਕਸ ਪੱਧਰ ਦੇ ਉੱਤੇ ਅਮਰੀਕਾ ਇਸ ਗੱਲੋਂ ਵੀ ਨਾਰਾਜ਼ ਆ ਭਾਰਤ ਦੇ ਨਾਲ ਵੀ ਜਦੋਂ ਯੂਕਰੇਨ ਨੂੰ ਲੈ ਕੇ ਸਾਰੀ ਦੁਨੀਆ ਇੱਕ ਪਾਸੇ ਲਾਮਬੰਦ ਸੀਗੀ, ਭਾਰਤ ਨੇ ਉਦੋਂ ਵੀ ਰੂਸ ਦੇ ਨਾਲ ਜਿਹੜਾ ਉਹ ਖੜਿਆ ਤੇ ਉਹਨਾਂ ਦੇ ਨਾਲ ਉੱਥੋਂ ਤੇਲ ਵੀ ਜਿਹੜਾ ਹੋ ਰਿਹਾ, ਜਦ ਕਿ ਕਈ ਵਾਰੀ ਇਹਨਾਂ ਨੇ ਉਹ ਭਾਰਤ ਨੂੰ ਕਿਹਾ ਵੀ ਮੈਂ ਨਹੀਂ, ਤੁਸੀਂ ਜਿਹੜਾ ਉਹ ਨਾ ਕਰੋ। ਬਹੁਤ ਚਿਰ ਤੋਂ ਕਾਫੀ ਕੁਛ ਜਿਹੜਾ ਉਹ ਚੱਲ ਰਿਹਾ, ਪਰ ਕੈਨੇਡਾ ਦੇ ਦੁਆਰਾ ਇਹ ਜਿਹੜਾ ਸਟੈਂਡ ਹੁਣ ਲੈਣਾ ਤੇ ਉਹਦੇ ਵਿੱਚ ਯੂਐਸ ਨੇ ਜਿਹੜਾ ਉਹ ਸਾਥ ਦੇਣਾ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਾਫੀ ਇਸ ਹਿਸਾਬ ਦੇ ਨਾਲ ਜਿਹੜੀਆਂ ਜੋੜ ਕੇ ਜਿਹੜੀਆਂ ਉਹ ਦੇਖ ਰਹੇ ਆ ਲੋਕ। ਹਾਂਜੀ, ਜਿਹੜੇ ਅਮਰੀਕਾ ਦੇ ਇੰਟਰਸਟ ਨੇ ਉਹ ਉੱਥੇ ਕੈਪੀਟਲਿਜ਼ਮ ਦੇ ਐਂਗਲ ਤੋਂ ਤਾਂ ਹੈਗੇ ਨੇ, ਨਾਲ ਚੀਨ ਦੇ ਐਂਗਲ ਤੋਂ, ਪੋਲੀਟੀਕਲ ਐਂਗਲ ਤੋਂ ਵੀ ਨੇ। ਕੈਪੀਟਲਿਜ਼ਮ ਦੇ ਐਂਗਲ ਤੋਂ ਤਾਂ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ 1991 ਦੇ ਵਿੱਚ ਭਾਰਤ ਨੇ ਐਕਸੈਪਟ ਕਰ ਲਿਆ ਸੀ ਅਮਰੀਕਾ ਦੀਆਂ ਜਿਹੜੀਆਂ ਪੇਸ਼ਕਸ਼ਾਂ ਸੀ, ਖੁੱਲਾ ਬਾਜ਼ਾਰ ਜਾਂ ਉਸ ਤਰ੍ਹਾਂ ਦੀ ਜੋ ਮਾਡਲ ਆ ਉੱਥੋਂ ਦਾ ਆਰਥਿਕ ਮਾਡਲ ਆ, ਤਾਂ ਉਹ ਇੱਕ ਤਰੀਕੇ ਨਾਲ ਐਕਸੈਪਟੇਬਲ ਆ, ਉੱਥੇ ਲਾਗੂ ਆ। ਤਾਂ ਅੱਧਾ ਕੁ ਤਾਂ ਜਿਹੜਾ ਅਮਰੀਕਾ ਉੱਥੇ ਦਖਲਅੰਦਾਜ਼ੀ ਅਮਰੀਕਾ ਦੀ ਹੋ ਹੀ ਚੁੱਕੀ ਹੈ। ਥੋੜੀ ਬਹੁਤ ਹੋਰ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਖਣ ਵੱਖ-ਵੱਖ ਰੂਪਾਂ ਦੇ ਵਿੱਚ ਦੇਖਣ ਨੂੰ ਮਿਲੂਗੀ। ਜਿਸ ਤਰ੍ਹਾਂ ਦਾ ਸਟਰਕਚਰ ਉੱਥੇ ਯੂਐਸ ਚਾਹੁੰਦਾ ਵਾ, ਜਿਸ ਤਰ੍ਹਾਂ ਦੀਆਂ ਚੀਜ਼ਾਂ ਚਾਹੁੰਦਾ, ਪਾਲਿਸੀ ਤਾਂ ਉੱਥੋਂ ਦੇ ਉਹ ਚੱਲ ਰਹੀਆਂ ਨੇ। ਦੂਜਾ ਇਹ ਕਿ ਥੋੜੀ ਜਿਹੀ ਭੂਗੋਲਿਕ ਤੌਰ ਤੇ ਅਮਰੀਕਾ ਦੇ ਲਈ ਵਿਸ਼ੇਸ਼ਤਾ ਇਹ ਬਣ ਜਾਂਦੀ ਹੈ ਕਿ ਚੀਨ ਨੂੰ ਜੇ ਅਮਰੀਕਾ ਆਪਣੇ ਤਰੀਕੇ ਨਾਲ ਚਲਾਉਣਾ ਚਾਹੁੰਦਾ ਤਾਂ ਉਹ ਜ਼ਾਹਰ ਜੀ ਗੱਲ ਹੈ ਕਿ ਭਾਰਤ ਨੂੰ ਆਪਣੇ ਨੇੜੇ ਰੱਖੂਗਾ। ਪਰ ਇਹ ਚੀਜ਼ਾਂ ਹੁਣ ਦੇਖੋ ਅਮਰੀਕਾ ਦੀ ਆਪਣੀ ਵਿਦੇਸ਼ ਪਾਲਿਸੀ ਹੈ। ਹੁਣ ਬਿਲਕੁਲ ਕੈਨੇਡਾ ਦੇ ਪੱਖ 'ਚ ਦੇਖ ਲਓ ਕਿ ਉਹ ਇਹ ਥੋੜ੍ਹਾ ਕਹਿ ਰਿਹਾ ਕਿ ਮੈਨੂੰ ਚੀਨ ਕਰਕੇ ਭਾਰਤ ਦੀ ਲੋੜ ਆ ਤੇ ਮੈਂ ਉਹਦੀ ਗੱਲ ਕਰੂੰਗਾ। ਨਹੀਂ, ਉਹਨਾਂ ਨੇ ਕਿਹਾ ਵੀ ਰਿਆਇਤ ਕੁਛ ਨਹੀਂ, ਰਿਆਇਤ ਕੁਛ ਨਹੀਂ। ਚੀਨ ਨੂੰ ਜੇ ਇਕੱਲੇ ਭਾਰਤ ਦੇ ਐਂਗਲ ਤੋਂ ਨਹੀਂ, ਤਾਈਵਾਨ ਦੀ ਵਿਜ਼ਿਟ ਕਰ ਚੁੱਕਿਆ ਆਲਰੇਡੀ। ਬਿਲਕੁਲ ਤਾਈਵਾਨ ਦੇ ਵਿੱਚ ਜਾ ਕੇ ਉਹ ਕਹਿ ਚੁੱਕਿਆ ਕਿ ਅਸੀਂ ਇੱਥੇ ਆਉਣਾ ਵਾ ਤੇ ਇਹ ਜਿਹੜਾ ਜਿਸ ਤਰ੍ਹਾਂ ਅਸੀਂ ਇਹਨੂੰ ਇੰਡੀਪੈਂਡੈਂਟ ਹੀ ਮੰਨਦੇ ਹਾਂ। ਹਾਂ, ਇਹ ਚੀਨ ਦੇ ਮੋਹਰੇ ਖੜੇ ਹੀ ਆ। ਹਾਂਜੀ, ਬਿਲਕੁਲ ਇਹਨਾਂ ਦਾ ਸਟੈਂਡ ਕਲੀਅਰ ਰਿਹਾ। ਤੇ ਉਹ ਬੀਬੀ ਨੈਂਸੀ ਪਲੋਸੀ ਹਾਂਜੀ, ਉਹਨਾਂ ਨੇ ਹਾਊਸ ਦੀ ਸਪੀਕਰ ਸੀ। ਸੋ ਇਹ ਅਮਰੀਕਾ ਦੇ ਇੱਕ ਐਂਗਲ ਤੋਂ ਇਹ ਗੱਲ ਕਹੀ ਜਾ ਸਕਦੀ ਕਿ ਅਮਰੀਕਾ ਤਾਈਵਾਨ ਨੂੰ ਆਜ਼ਾਦ ਮੰਨਦਾ ਵਾ ਤੇ ਉੱਥੇ ਆਉਣ ਜਾਣ ਅਮਰੀਕਾ ਕਦੋਂ ਵੀ ਕਰ ਸਕਦਾ, ਉਹਦੇ ਵਿੱਚ ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਹਾਲਾਂਕਿ ਚੀਨ ਨੇ ਬਹੁਤ ਸਖਤ ਇਤਰਾਜ਼ ਜਤਾਇਆ। ਇਸ ਤੋਂ ਬਾਅਦ ਸਮੁੰਦਰਾਂ ਦੇ ਵਿੱਚ ਇਹਨਾਂ ਦੀ ਆਪਸੀ ਥੋੜੀ ਚੱਲਦੀ ਰਹਿੰਦੀ ਵਾਧਾ ਰਿਹਾ, ਪਰ ਅਮਰੀਕਾ ਨੇ ਸੰਦੇਸ਼ ਦਿੱਤਾ। ਅਲਾਸਕਾ ਦੇ ਵਿੱਚ ਵੀ ਜਿਹੜੀਆਂ ਪਣਡੁੱਬੀਆਂ ਤੇ ਉਹ ਸਾਰਾ ਕੁਝ ਰੂਸ ਦੇ ਨਾਲ ਲੈ ਕੇ ਪਹੁੰਚੇ ਸੀਗੇ। ਉਸ ਤੋਂ ਬਾਅਦ ਇਹਨਾਂ ਨੇ ਆਪਣੇ ਫਾਈਟਰ ਜੈਟ ਵੀ ਛੱਡੇ ਸੀ, ਆਪਣੀਆਂ ਵੀ ਜਿਹੜੀਆਂ ਪਣਡੁੱਬੀਆਂ ਉਧਰ ਨੂੰ ਘੱਲੀਆਂ ਸੀਗੀਆਂ ਤੇ ਜਿਹੜੇ ਸਮੁੰਦਰੀ ਬੇੜੇ ਆ ਉਹ ਵੀ ਉਧਰ ਨੂੰ ਜਿਹੜੇ ਉਹ ਘੱਲੇ ਸੀ। ਸੋ ਕਾਫੀ ਕੁਛ ਕਈ ਤਰੀਕੇ ਦੀ ਜਿਹੜੀ ਟਸਲਸ ਆ ਉਹ ਇਸ ਟਾਈਮ ਦੇਖਣ ਨੂੰ ਮਿਲ ਰਹੀਆਂ ਹੈ। ਤੇ ਇਸੇ ਕਰਕੇ ਜਿਹੜੇ ਰਾਜਕਰਮਵੀਰ ਸਿੰਘ ਜੀ ਇਹਨਾਂ ਮਾਮਲਿਆਂ ਦੇ ਨਾਲ ਜਿਹੜੇ ਜੁੜੇ ਲੋਕ ਹੁੰਦੇ ਨੇ, ਇਸੇ ਕਰਕੇ ਕੋਈ ਵੀ ਕਮੈਂਟ ਕਾਲੀ ਦੇ ਵਿੱਚ ਜਾਂ ਇੱਕ ਐਂਗਲ ਤੋਂ ਨਹੀਂ ਕਰਦੇ ਕਦੇ ਵੀ। ਮਤਲਬ ਆਰਥਿਕਤਾ ਦੇ ਆਧਾਰ ਤੋਂ, ਇਕਨੋਮੀ ਦੇ ਆਧਾਰ ਤੋਂ ਨਹੀਂ ਕਰਦੇ ਕਦੇ ਵੀ, ਕਿਉਂਕਿ ਜੇ ਤੁਸੀਂ ਇਕਨੋਮੀ ਦੇ ਰੂਪ ਦੇ ਵਿੱਚ ਦੇਖੋਗੇ ਤਾਂ ਤੁਹਾਨੂੰ ਚੀਜ਼ਾਂ ਅਲੱਗ ਨਜ਼ਰ ਆਉਣਗੀਆਂ, ਪਰ ਜੇ ਤੁਸੀਂ ਕੂਟਨੀਤੀ ਦੇ ਹਿਸਾਬ ਨਾਲ ਦੇਖੋਗੇ ਅਲੱਗ ਨਜ਼ਰ ਆਉਣਗੀਆਂ। ਜੇਕਰ ਤੁਸੀਂ ਪੋਲੀਟੀਕਲੀ ਚੀਜ਼ਾਂ ਨੂੰ ਦੇਖੋਗੇ ਤਾਂ ਤੁਹਾਨੂੰ ਅਲੱਗ ਨਜ਼ਰ ਆਉਣਗੀਆਂ। ਸੋ ਚੀਨ ਨੇ ਆਹ ਜਿਹੜਾ ਇੱਕ ਵਾਰੀ ਫਿਰ ਕਦਮ ਚੁੱਕਿਆ, ਇਹਦੇ ਨਾਲ ਜਿਹੜੇ ਇੰਡੀਅਨ ਸੈਂਟੀਮੈਂਟਸ ਨੇ, ਜਿਹੜੇ ਭਾਰਤੀ ਸੈਂਟੀਮੈਂਟਸ ਨੇ ਉਹ ਹਰਟ ਹੋਏ ਨੇ ਤੇ ਸਰਕਾਰ ਇੱਕ ਵਾਰੀ ਫਿਰ ਜਵਾਬ ਦੇ ਕਟਹਿਰੇ ਦੇ ਵਿੱਚ ਖੜੀ ਹੈ ਕਿ ਤੁਸੀਂ ਦੱਸੋ ਕਿ ਹੁਣ ਤੁਹਾਡਾ ਚੀਨ ਦੇ ਨਾਲ ਕਿਹੋ ਜਿਹਾ ਰੁਖ ਤੁਸੀਂ ਅਖਤਿਆਰ ਨਹੀਂ। ਉਹ ਤਾਂ ਹੁਣ ਦੇਖੋ ਚੀਨ ਵਾਲੇ ਤਾਂ ਮੈਨੂੰ ਲੱਗਦਾ ਜੰਮੂ ਕਸ਼ਮੀਰ ਵਾਲੇ ਪਾਸੇ, ਇੱਧਰ ਅਰੁਣਾਚਲ ਵਾਲੇ ਪਾਸੇ ਕਿੰਨਾ ਜਿਹੜਾ ਉਹਨਾਂ ਨੇ ਗਲਵਾਨ ਘਾਟੀ ਵਾਲਾ ਤੁਸੀਂ ਦੱਬਿਆ ਹੀ ਪਿਆ। ਆਪਣੇ ਜਿਹੜੇ ਹੁਣ ਉੱਥੇ ਦਾ ਪ੍ਰਧਾਨ ਮੰਤਰੀ ਆ ਉਹ ਹੁਣ ਕੈਨੇਡਾ ਵਰਗਾ ਜਿਹੜਾ ਚੁੱਪ ਰਹਿੰਦਾ ਮੁਲਕ, ਉਹਦਾ ਸੌਰੀ ਮੰਗਣ ਉੱਥੇ ਤਾਂ ਚੜਿਆ ਜਾਂਦਾ ਆ। ਚੀਨ ਦੇ ਨਾਲ ਕਿੰਨੀ ਟੱਕਰ ਲੈਂਦਾ, ਉਹਨਾਂ ਦੇ ਮੋਹਰੇ ਕੀ ਜਿਹੜਾ ਉਹ ਕਰਦੇ ਆ, ਕੋਈ ਸਟਾਂਸ ਜਿਹੜਾ ਉਹਨਾਂ ਦਾ ਕਿੱਦਾਂ ਦਾ ਆ, ਇਹ ਤਾਂ ਹੁਣ ਲੋਕਾਂ ਨੂੰ ਉੱਥਿਆਂ ਦੇ ਨੂੰ ਜਿਹੜਾ ਪਤਾ ਹੋਣਾ ਚਾਹੀਦਾ। ਹਾਂ, ਪਰ ਉਹ ਇਹ ਆ ਵੀ ਉਹ ਸਾਰੀਆਂ ਚੀਜ਼ਾਂ ਉਹ ਦਰਕਨਾਰ ਕਰ ਜਾਂਦੀਆਂ ਜਿਹੜੀਆਂ ਉੱਥੇ ਦੀਆਂ ਜਿਹੜੀ ਮੈਜੋਰਟੀ ਇਸ ਟਾਈਮ ਹੈਗੀ ਆ ਨਾ, ਉਹ ਮੈਜੋਰਟੀ ਨੂੰ ਇਹਨਾਂ ਚੀਜ਼ਾਂ ਦੇ ਨਾਲ ਮਤਲਬ ਜਿਹੜਾ ਉਹ ਨਹੀਂ ਪੈ ਰਿਹਾ। ਪਰ ਉਹ ਇਹ ਨਹੀਂ ਸਮਝਦੇ ਵੀ ਜਿਹੜੇ ਆਉਣੇ ਜਾਣੇ ਆ, ਜਿਹੜੇ ਪ੍ਰਧਾਨ ਮੰਤਰੀ ਆ, ਕੋਈ ਵੀ ਜਿਹੜੇ ਉਹ ਆਉਣੇ ਜਾਣੇ ਹੁੰਦੇ ਆ, ਉਹ ਸਾਰਾ ਕੁਛ ਚੱਲਦਾ ਹੀ ਜਿਹੜਾ ਉਹ ਰਹਿੰਦਾ ਆ। ਲੌਂਗ ਟਰਮ ਦੇ ਵਿੱਚ ਇਹਨਾਂ ਦੇ ਇਫੈਕਟ ਇਹਨਾਂ ਨੂੰ ਮਾੜੇ ਜਿਹੜੇ ਨਜ਼ਰ ਆਉਂਦੇ ਨੇ। ਕੈਨੇਡਾ ਦੇ ਨਾਲ ਟ੍ਰੇਡ ਦੇ ਨਾਤੇ ਨੂੰ ਜਿਹੜਾ ਕੈਨੇਡਾ ਦੇ ਦੁਆਰਾ ਜਿਹੜਾ ਉਹ ਰੋਕ ਦੇਣਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚ, ਕਿਉਂਕਿ ਇਹਦੇ ਨਾਲ ਇੱਕ ਥਾਂ ਤੇ ਨਹੀਂ ਖਟਾਸ ਹੁੰਦੀ, ਖਟਾਸ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਆਉਂਦੀ ਆ। ਕੱਲ ਮੈਂ ਦੇਖ ਰਿਹਾ ਸੀ ਕੁਝ ਜਿਹੜੇ ਬੰਦੇ ਅਜੇ ਵੀ ਉੱਥੇ ਮਾੜੀ ਮੋਟੀ ਅਕਲ ਵਾਲੀ ਗੱਲ ਕਰ ਲੈਂਦੇ ਆ। ਕੱਲ ਕੋਈ ਜਿਹੜੇ 4-5 ਜਾਣਿਆਂ ਦਾ ਪੈਨਲ ਬੈਠਾ ਗੱਲ ਕਰ ਰਿਹਾ ਸੀਗਾ, ਕਹਿੰਦਾ ਵੀ ਸਿੱਖਾਂ ਦੇ ਕੋਲ ਤੇ ਉਦੋਂ ਆਪਸ਼ਨ ਸੀਗੀ
ਇੱਕ ਵੱਖਰੇ ਮੁਲਕ ਦੀ ਮੁਲਕ ਦੀ 47 ਦੇ ਵੇਲੇ ਵੀ, ਜੀ ਔਰ ਉਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਸਾਰੇ ਜਾਣੇ ਇਕੱਠੇ ਰਹਿਣਾ ਚਾਹੁੰਦੇ ਜੀ ਹਾਂ। ਜੀ ਉਹ ਚਾਹੇ ਉਸ ਫੈਸਲੇ ਨੂੰ ਹਾਂਜੀ ਸਿੱਖ ਕੌਮ ਕਿੱਦਾਂ ਦੇਖਦੀ, ਕਿਵੇਂ ਦੇਖਦੀ, ਉਹ ਇੱਕ ਵੱਖਰੀ ਜਿਹੜੀ ਹੁਣ ਅੱਜ ਗੱਲ ਤੱਕ ਉਹ ਆਪਣੇ ਆਗੂਆਂ ਨੂੰ ਮਤਲਬ ਪ੍ਰਸ਼ਨ ਚਿੰਨ੍ਹ ਉਹਨਾਂ ਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਆਉਂਦੀ ਹੈ। ਕਈ ਨਹੀਂ ਮਾਫ ਨਹੀਂ ਕਰਦੇ, ਕਈ ਹਾਂਜੀ, ਵੀ ਹਾਂਜੀ, ਇਹਨਾਂ ਨੇ ਗਲਤ ਜਿਹੜਾ ਉਦੋਂ ਉਸ ਟਾਈਮ ਦੇ ਉੱਤੇ ਫੈਸਲਾ, ਪਰ ਫਿਰ ਵੀ ਗਏ, ਹਾਂਜੀ ਨਾਲ ਵੀ ਰਹੇ, ਉਹਨਾਂ ਲਈ ਲੜੇ ਵੀ, ਮਰੇ ਵੀ, ਕਿੰਨਾ ਕੁਛ ਜਿਹੜਾ ਉਹ ਕੀਤਾ। ਤੇ ਫਿਰ ਉਸ ਤੋਂ ਬਾਅਦ ਵੀ ਇਹ ਜੀ। ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਹੋਣਾ, ਕਿਤੇ ਵੀ ਕੋਈ ਪੰਜਾਬੀ ਜਾਂ ਸਿੱਖ ਆ ਉਸ ਨੂੰ ਬਸ ਇਹੀ ਚੀਜ਼ ਦੇ ਵਿੱਚ ਕਟਹਿਰੇ ਦੇ ਵਿੱਚ ਹਮੇਸ਼ਾ ਜਿਹੜਾ ਉਹ ਰੱਖਣਾ। ਇਹ ਨਾ ਗੱਲਾਂ ਪਹਿਲਾਂ ਵੀ ਚੱਲਦੀਆਂ ਰਹੀਆਂ। ਜੀ, ਜੀ। ਪਹਿਲੋਂ ਜਿਹੜੇ ਆ SC ST ਵਾਲਿਆਂ ਦੇ ਨਾਲ ਹਾਂਜੀ ਜੋ ਚੱਲਦਾ ਰਿਹਾ ਉੱਥੇ, ਹਾਂਜੀ ਹਾਂਜੀ ਕੋਈ ਨਹੀਂ ਸੀ ਦਲਿਤ ਬੋਲਦਾ, ਭਾਈਚਾਰੇ ਦਲਿਤ ਭਾਈਚਾਰੇ ਦੇ ਨਾਲ ਜਦੋਂ ਉਹ ਹੁੰਦਾ ਰਿਹਾ, ਰਾਈਟ, ਵੀ ਵੀ ਉਹਦੇ ਵਿੱਚ ਕੋਈ ਨਹੀਂ। ਫਿਰ ਉਸ ਤੋਂ ਬਾਅਦ ਦੇ ਵਿੱਚ ਜੋ ਮੁਸਲਿਮ ਦੇ ਨਾਲ ਉੱਥੇ ਹੋ ਰਿਹਾ, ਹੁਣ ਤੀਜੀ ਵਾਰੀ ਇਹਨਾਂ ਦੀ ਆਈ। ਇਹਨਾਂ ਦੀ ਜੀ ਇਹ ਹੁਣ ਤੁਸੀਂ ਦੇਖ ਲਓ, ਉਹਨਾਂ ਨੂੰ ਵੀ ਥਾਂ ਥਾਂ ਤੇ ਉੱਤੇ ਇਹ ਪੁੱਛ ਕੇ ਤੁਸੀਂ ਆਹ ਕਰੋ, ਆਪਣਾ ਰਾਸ਼ਟਰਵਾਦ ਦਾ ਜਿਹੜਾ ਉਹ ਦਿਖਾਓ, ਉਹ ਹਾਂਜੀ। ਦਿਖਾਓ। ਜਿਹੜਾ ਕੋਈ ਬੰਦਾ ਆਪਣੀ ਕੌਮ ਦੀ ਜਾਂ ਆਪਣੇ ਸੂਬੇ ਦੀ ਹੱਕ ਦੀ ਗੱਲ ਕਰਦਾ ਆ, ਉਹਨਾਂ ਦੇ ਲਈ ਉਹ ਕੰਮ ਬਹੁਤ ਸੌਖਾ ਆ ਜੀ ਵੀ ਬਸ ਜੀ ਰਾਸ਼ਟਰਵਾਦ ਦਾ ਐਨਕ ਲਾ ਦਿਓ ਇਹਦੇ ਉੱਤੇ, ਆ ਚੱਕੋ ਜੀ ਝੰਡਾ, ਗਲਤ ਨੂੰ ਗਲਤ ਨਾ ਕਹੋ, ਬਸ ਉਹ ਹੈਗਾ ਵੀ ਤੁਸੀਂ ਜੇ ਸਾਡੀ ਗੱਲ ਕਰਦੇ ਆ ਤਾਂ ਠੀਕ ਆ, ਨਹੀਂ ਤਾਂ ਤੁਸੀਂ ਗਲਤੀ ਗਲਤ ਆ, ਤੇ ਤੁਹਾਨੂੰ ਅਸੀਂ ਫਿਰ ਇੱਕੋ ਰੱਸੇ ਜਿਹੜੇ ਸਾਰਿਆਂ ਨੂੰ ਉੱਥੇ ਬੰਨ੍ਹੀ ਜਾਣਾ। ਬਹੁਤਾਤ ਦੇ ਵਿੱਚ ਭਾਵੇਂ ਉੱਥੇ ਉਦਾਂ ਦੀ ਸੋਚ ਵਾਲੇ ਨਾ ਵੀ ਹੋਣ, ਪਰ ਉਹਨਾਂ ਨੂੰ ਥਾਂ ਥਾਂ ਦੇ ਉੱਤੇ ਆਪਣੀ ਜਿਹੜੀ ਹੈ ਨਾ ਉਹ ਦੇਸ਼ ਨੂੰ ਖਤਰਾ ਹੈ, ਉਹ ਵਾਲੀਆਂ ਚੀਜ਼ਾਂ ਜਿਹੜੀਆਂ ਬਾਰ-ਬਾਰ ਦਿਖਾਉਣ। ਤੁਸੀਂ ਜਾਣਦੇ ਹੋਣੇ ਆ ਵੀ ਜਦੋਂ ਆਪਣਾ ਫਾਰਮਰ ਪ੍ਰੋਟੈਸਟ ਹੋਇਆ, ਮੋਦੀ ਦੇ ਗੋਡਣੇ ਕਿੰਨੇ ਲਵਾਏ? ਬਿਲਕੁਲ ਲੱਗੇ ਤਾਂ ਪੰਜਾਬੀਆਂ ਦੇ ਕਰਕੇ ਹੀ ਨਾ, ਸਿੱਖਾਂ ਦੇ ਕਰਕੇ ਨਾ। ਉਹ ਇੱਕ ਜੂਝਣਪਨ ਜਿਹੜਾ ਸੀਗਾ, ਜੁਝਾਰੂਪਨ ਜਿਹੜਾ ਉਹ ਸੀਗਾ, ਉਹ ਮੋਦੀ ਭੁੱਲਦਾ ਨਹੀਂ। ਉਹ ਹੁਣ ਚਾਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਆਪਾਂ ਖੁੱਡੇ ਲਾਈਏ, ਵੀ ਕੋਈ ਨਾ ਕਿਸੇ ਤਰੀਕੇ ਚਾਹੇ ਇਹਨਾਂ ਨੂੰ ਬਦਨਾਮ ਕਰੀਏ, ਚਾਹੇ ਝੂਠੀ ਬਦਨਾਮੀ ਹੋਵੇ, ਫਾਈਨੈਂਸ਼ੀਅਲੀ ਸਿੱਟ ਕੇ ਇਹਨਾਂ ਨੂੰ ਜਿਵੇਂ ਵੀ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਉਹ ਐਂਗਲ ਅਪਣਾ ਰਹੇ ਆ। ਹੁਣ ਆਸਟ੍ਰੇਲੀਆ ਦੇ ਵਿੱਚ ਜੋ ਹੋਇਆ, ਉਹ ਮੰਦਰਾਂ ਦੇ ਬਹਾਨੇ ਬਦਨਾਮ ਸਿੱਖਾਂ ਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ, ਤੇ ਉਹ ਅਸਲ 'ਚ ਦੋਸ਼ੀ ਕੌਣ ਨਿਕਲੇ? ਉਹ ਆਪ ਹੀ। ਬਿਲਕੁਲ ਕੌਣ ਉਹ ਡੀਫੇਸ ਕਰ ਰਿਹਾ ਸੀ ਮੰਦਰਾਂ ਨੂੰ? ਉਹ ਖੁਦ ਆਪ ਕਰ ਰਹੇ ਸੀ। ਉੱਥੇ ਤਾਂ ਗੁਰੂ ਘਰਾਂ ਨੇ $10,000 ਦਾ ਇਨਾਮ ਰੱਖਤਾ ਸੀਗਾ। ਵੀ ਦੱਸੋ, ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਵੀ ਸਿੱਖਾਂ 'ਚ ਕੋਈ ਨਹੀਂ ਕਰਨ ਵਾਲਾ, ਕਿਤੇ ਵੀ ਕੋਈ ਸਿੱਖ ਇਹ ਚੀਜ਼ ਕਰਦਾ ਹੀ ਨਹੀਂ। ਉਹ ਤਾਂ ਏਦਾਂ ਕਰਦਾ ਹੀ ਨਹੀਂ, ਹਨਾ। ਵੀ ਉਹ ਇਹ ਜਾਣ ਬੁੱਝ ਕੇ ਇੱਕ ਬਦਨਾਮੀ ਦੇ ਦੌਰ ਦੇ ਵਿੱਚੋਂ ਕੱਢਣ ਦੀ ਇਹਨਾਂ ਦੀ ਜਿਹੜੀ ਉਹ ਕੋਸ਼ਿਸ਼ ਆ। ਤੇ ਦੇਖੋ, ਮੁਲਕ ਨੂੰ ਆਜ਼ਾਦ ਕਰਾਉਣ ਦੇ ਲਈ ਆਪਾਂ ਜਿਸ ਧਰਤੀ ਤੇ ਬੈਠੇ ਆ, ਇੱਥੋਂ ਹੀ ਗਦਰੀ ਬਾਬੇ ਗਏ, ਸਾਰਾ ਕੁਛ ਆਪਣਾ ਜਿਹੜਾ ਉਹ ਕਹਿ ਲਓ ਵੀ ਕੁਰਬਾਨ ਕਰਕੇ ਗਏ, ਵੀ ਇੰਨੀਆਂ ਕਮਾਈਆਂ ਕੀਤੀਆਂ, ਸਾਰਾ ਕੁਛ ਕੀ ਕੁਛ ਨਹੀਂ ਉਹ ਛੱਡ ਕੇ ਜਿਹੜਾ ਉਹ ਇੱਥੋਂ ਤਾਂ ਇਹ ਜਿਹੇ ਆਗੂ ਵੀ ਗਏ, ਰਾਜ ਕਰਨਵੀਰ ਸਿੰਘ ਜੀ, ਜਿਨ੍ਹਾਂ ਦੇ ਕੋਲੇ 2500 ਕਿੱਲਾ ਪੈਲੀ ਦਾ ਸੀ ਉਸ ਟਾਈਮ ਤੇ। ਇੰਨੇ ਆਰਥਿਕ ਤੌਰ ਤੇ 20ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਆਪਾਂ 21ਵੀਂ ਸਦੀ 'ਚ ਪਹੁੰਚ ਗਏ। ਆਪਾਂ 21ਵੀਂ ਸਦੀ ਦੇ ਵਿੱਚ ਪਹੁੰਚ ਗਏ। ਮਤਲਬ ਉਹ ਲੋਕ ਵੀ ਗਏ ਤੇ ਉੱਥੇ ਵੀ ਉਹਨਾਂ ਨੂੰ ਟੌਰਚਰ ਕੀਤਾ ਗਿਆ, ਉੱਥੇ ਵੀ ਉਹਨਾਂ ਦੇ ਮੁਕਾਬਲੇ ਬਣਾਏ ਗਏ, ਉੱਥੇ ਵੀ ਉਹਨਾਂ ਨੂੰ ਮਤਲਬ ਉਹਨਾਂ ਨੇ ਜੋ ਮੌਤ ਉਹਨਾਂ ਨੂੰ ਦਿੱਤੀ ਗਈ ਅਸਲ ਦੇ ਵਿੱਚ, ਇਸ ਤਰੀਕੇ ਦੇ ਨਾਲ ਉਹ ਉਹਨਾਂ ਦੀ ਆਵਾਜ਼ ਚੁੱਕਣ ਬਦਲੀ ਉਹਨਾਂ ਨੂੰ ਆਪਣੀ ਮੌਤ ਦੇ ਕੇ ਹਰਜਾਨਾ ਉਤਾਰਨਾ ਪਿਆ। ਆਹੋ, ਚਾਹੁੰਦੇ ਤਾਂ ਸੀਗੇ ਵੀ ਮੁਲਕ ਸਾਰਿਆਂ ਦੇ ਲਈ ਵਧੀਆ ਹੁੰਦਾ, ਪਰ ਹੁਣ ਉੱਥੇ ਜੋ ਦੂਜੇ ਤੀਜੇ ਦਰਜੇ ਦੇ ਨਾਗਰਿਕਾਂ ਵਰਗਾ ਉੱਥੇ ਹਾਲਾਤ ਆ, ਪਰ ਉੱਥੇ ਫਿਰ ਹੁਣ ਇਸੇ ਕਰਕੇ ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਉਪਜਦੀਆਂ, ਜਿਹੜਾ ਇੱਕ ਆਪੋਜੀਸ਼ਨ ਦਾ ਜਾਂ ਇਹਨਾਂ ਦੇ ਵਿਚਾਰਾਂ ਦੇ ਉਲਟ ਜੋ ਉੱਥੇ ਚੱਲਦਾ ਆ ਰਿਹਾ ਇਤਿਹਾਸ ਦੇ ਵਿੱਚ, ਉਹਦੇ ਕਰਕੇ ਇਹ ਸਾਰਾ ਕੁਛ ਆਇਆ ਹੈ। ਤੇ ਆਪਣੇ ਨਾਲ ਕੁਝ ਗੱਲ ਜਿਹੜੇ ਨੇ, ਬਲਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਪ੍ਰਵੀਨ ਜੀ, ਰਾਜਕਰ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਇੰਨੀਆਂ ਗੱਲਾਂ ਖਬਰਾਂ ਦੱਸ ਰਹੇ ਆ, ਇੰਨੀਆਂ ਜੋ ਆ ਰਿਹਾ ਨਾਲ ਦੀ ਨਾਲ, ਮੈਨੂੰ ਇਹ ਆ ਕਿ ਤੁਹਾਨੂੰ ਵੀ ਕਿਤੇ ਮਾਫੀ ਨਾ ਮੰਗਣੀ ਪੈ ਜਾਵੇ, ਅਸੀਂ ਸੱਚੀਆਂ ਖਬਰਾਂ ਦੱਸੀਆਂ ਜੀ। ਸੱਚ ਦੇ ਲਈ ਵੀ ਮਾਫੀ। ਲੋਕਾਂ ਦੇ ਅੱਜ ਕੱਲ ਹਾਲਾਤ ਲੋਕਾਂ ਦੇ ਇਹ ਆ ਕਿ ਰਹਿਣਾ ਕਿਤੇ, ਦੇਸ਼ ਭਗਤੀ ਕਿਤੇ ਦੀ ਆ, ਤੇ ਉਹ ਸੱਚ ਸੁਣਨਾ ਹੀ ਨਹੀਂ ਚਾਹੁੰਦੇ। ਕੀ ਗੱਲ ਆ, ਪਚਦਾ ਨਹੀਂ ਨਾ ਸੱਚ। ਬਹੁਤ ਵਧੀਆ ਤੁਸੀਂ ਉਹ ਗੱਲ ਜਿਹੜੀ ਕੀਤੀ ਹੈ ਕਿਸਾਨ ਮੋਰਚੇ ਦੀ, ਗੋਡਣੀਆਂ ਲਵਾਉਣ ਵਾਲੀ, ਤੇ ਅੱਜ ਵੀ ਪੰਜਾਬੀ ਕਿਤੇ ਇੱਕ ਹੋ ਜਾਣ ਨਾ, ਗੋਡਣੀਆਂ ਲੱਗਣ ਨੂੰ 2 ਮਿੰਟ ਨਹੀਂ ਲੱਗਣੇ। ਗੋਡਣੀਆਂ ਲੱਗ ਸਕਦੀਆਂ। ਸੱਚਾਈ ਸੁਣਨ ਦੇ ਆਦੀ ਹੋਵੋ, ਅਸੀਂ ਸਾਰਿਆਂ ਨੂੰ ਕਹਿ ਰਹੇ ਹਾਂ, ਸੱਚਾਈ ਸੁਣਨ ਦੇ ਆਦੀ ਹੋਵੋ। ਇੱਕ ਸਿਰਫ ਤੇ ਸਿਰਫ ਇੱਕ ਵਿਜਟ ਦੀ ਖਾਤਰ ਆਪਣੀ ਜਿਹੜੀ ਆਤਮਾ ਦੀ ਆਵਾਜ਼ ਨੂੰ ਸੁਣਨਾ ਬੰਦ ਨਾ ਕਰੋ, ਕਿਉਂਕਿ ਜਿਹੜਾ ਕੈਨੇਡਾ ਨੇ ਇਸ ਮੁਲਕ ਨੂੰ ਰਹਿਣ ਯੋਗ ਬਣਾਇਆ ਆ ਨਾ, ਉਹ ਇਹੀ ਨਿਸ਼ਾਨੀਆਂ ਹੁੰਦੀਆਂ ਕਿ ਉਹ ਹਰ ਇੱਕ ਦੇ ਲਈ ਖੜੇ ਆ, ਉਹ ਦੇਸ਼ ਹਰ ਇੱਕ ਲਈ ਖੜਾ ਆ। ਬਿਲਕੁਲ ਬਿਲਕੁਲ।
ਉਸ ਦੇਸ਼ ਦੇ ਵਿੱਚ ਕੋਈ ਵੀ ਹੋਵੇ, ਹੋਰ ਕੰਟਰੀ ਦਾ ਵੀ ਹੁੰਦਾ, ਹੋਰ ਕੋਈ ਕੰਟਰੀ ਇੰਟਰਫੀਅਰ ਕਰਦੀ ਆ, ਉਹਨੇ ਉਹੀ ਸਟੈਂਡ ਲੈਣਾ ਸੀਗਾ। ਕਿਉਂਕਿ ਉਸ ਕੰਟਰੀ ਦੇ ਵਿੱਚ ਤਾਂ ਹੀ ਭੱਜ ਕੇ ਜਾਂਦੇ ਲੋਕੀ, ਤਾਂ ਹੀ ਟੌਪ ਤੇ ਆ ਕਿ ਉਹ ਰਹਿਣ ਯੋਗ ਆ ਕੰਟਰੀ। ਤੇ ਹੁਣ ਅਸੀਂ ਬਾਹਰੋਂ ਜਾ ਕੇ ਕਹੀਏ ਵੀ ਹਾਂ ਉਹ ਕੰਟਰੀ ਨੂੰ ਰਹਿਣ ਯੋਗ ਹੀ ਨਹੀਂ ਰਹਿਣ ਦੇਣਾ, ਉੱਥੇ ਦੇ ਉਹਨਾਂ ਦੇ ਸਿਟੀਜ਼ਨਾਂ ਨੂੰ ਨਹੀਂ ਰਹਿਣ ਦੇਣਾ, ਤੇ ਫਿਰ ਇਸ ਤਰ੍ਹਾਂ ਹੀ ਸਟੈਂਡ ਲੈਂਦੀਆਂ ਹੁੰਦੀਆਂ ਕੰਟਰੀਆਂ, ਇਸ ਤਰ੍ਹਾਂ ਸਟੈਂਡ ਲੈਂਦੀਆਂ, ਝੂਠ ਦੇ ਪਲੰਦੇ ਨਹੀਂ ਚੱਲਦੇ ਹੈ। ਜੀ ਜੀ, ਬਹੁਤ ਵਧੀਆ, ਜਿਹੜੀ ਇਨਫੋਰਮੇਸ਼ਨ ਨਹੀਂ ਵੀ ਪਤਾ ਸੀ ਉਹ ਤੁਸੀਂ ਦੱਸ ਰਹੇ ਆ, ਬਹੁਤ ਵਧੀਆ। ਕਿਉਂਕਿ ਕਈ ਚੀਜ਼ਾਂ ਦਾ ਮੈਨੂੰ ਵੀ ਨਹੀਂ ਸੀ ਪਤਾ, ਕਈ ਵਾਰ ਤੁਹਾਨੂੰ ਭੁੱਲ ਜਾਂਦੀਆਂ ਆ, ਤੁਸੀਂ ਯਾਦ ਕਰਵਾ ਰਹੇ। ਜੀ ਜੀ, ਧੰਨਵਾਦ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਇੱਕ ਨਾ ਹੋਰ ਚੀਜ਼ ਵੀ ਵਾਪਰੀ ਹਾਂਜੀ ਹੁਣ, ਕਿਉਂਕਿ ਇਹਦੇ ਤੇ ਡਿਬੇਟ ਹੋਣੇ ਉੱਥੇ ਅੱਗ ਲਾਊ ਚੈਨਲਾਂ ਦੇ ਉੱਤੇ, ਸਾਨੂੰ ਵੀ ਕਈ ਵਾਰੀ ਕਹਿ ਦਿੰਦੇ ਹਨਾ ਐਵੇਂ, ਆਪਾਂ ਤਾਂ ਜਦੋਂ ਸੱਚ ਦੱਸਦੇ, ਜਿਹੜੀ ਖਬਰ ਆ ਉਹ ਜੋ ਮੋਹਰੇ ਆ ਉਹ ਆਪਣੇ ਸਪਸ਼ਟ ਆ। ਉੱਥੇ ਸ਼ਰੇਆਮ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਟੈਰਰਿਸਟ ਕਿਹਾ ਜਾ ਰਿਹਾ ਜੀ, ਉਹਦੀ ਜਾਨ ਨੂੰ ਜਿੱਦਾਂ ਸ਼ਰੇਆਮ ਨੈਸ਼ਨਲ ਮੀਡੀਆ ਦੇ ਉੱਤੇ ਧਮਕੀ ਦਿੱਤੀ ਜਾ ਰਹੀ ਹੈ। ਦੇਖ ਲਓ ਹੁਣ ਤੁਸੀਂ ਇਹ ਚੀਜ਼ ਦੇਖ ਲਓ, ਜਿਹੜੀ ਇਹ ਸਟੈਂਡ ਲੈਣ ਵਾਲੀ ਗੱਲ ਕੀਤੀ ਨਾ, ਜਿਹੜੀ ਤੁਸੀਂ ਸ਼ੁਰੂਆਤ 'ਚ ਵੀ ਗੱਲ ਕੀਤੀ ਵੀ ਕਈਆਂ ਨੇ ਐਵੇਂ ਇਸ ਦੇ ਬਹਾਨੇ ਇੱਕ ਫਿਰਕੂ ਰੰਗ ਦੇਣ ਦੀ ਕੋਸ਼ਿਸ਼ ਕੀਤੀ, ਉਸ ਦੇ ਉੱਤੇ ਵੀ ਇਹਨਾਂ ਨੇ ਸਟੈਂਸ ਲੈ ਲਿਆ, ਕਹਿੰਦੇ ਵੀ ਇਦਾਂ ਦੀ ਕੋਈ ਹਰਜੀਤ ਸਿੰਘ ਸੱਜਣ ਤੇ ਹੋਰ ਜਿਹੜੇ ਆ ਸਰਾਏ ਸੰਦੀਪ ਸਿੰਘ ਕਿ ਰਾਜਦੀਪ ਸਿੰਘ ਜਿਹੜੇ ਆ, ਉਹਨਾਂ ਨੇ ਕਿਹਾ ਵੀ ਇਹ ਚੀਜ਼ ਸਾਨੂੰ ਵੀ ਗਵਾਰਾ ਨਹੀਂ, ਇਦਾਂ ਨਹੀਂ, ਇਹ ਸਾਰਿਆਂ ਦੇ ਲਈ ਮੁਲਕ ਵੈਲਕਮ ਆ, ਡਜ਼ ਨਾਟ ਮੈਟਰ। ਫਿਰ ਹੁਣ ਇੱਥੇ ਇਹੀ ਗੱਲ ਆ ਗਈ ਨਾ, ਫਿਰ ਤੁਹਾਨੂੰ ਉਹਨਾਂ ਗੱਲਾਂ ਨੂੰ ਆਪ ਵਾਪਸ ਲੈਣਾ ਪਊਗਾ, ਆਪਣੀਆਂ ਨੂੰ, ਜਿਹੜੀਆਂ ਤੁਸੀਂ ਕਹਿੰਦੇ ਸੀ ਕਿ ਸਿੱਖਾਂ ਦੇ ਹਮਦਰਦ ਨਹੀਂ, ਉਹ ਅਸਲ ਦੇ ਵਿੱਚ ਮਨੁੱਖਤਾ ਦੀ ਗੱਲ ਨਹੀਂ ਕਰਦੇ ਆ, ਪਰ ਇੱਥੇ ਇਦਾਂ ਨਾ, ਕਿਉਂਕਿ ਆਪਣੇ ਨਾਲ ਧੱਕਾ ਹੋਇਆ, ਹਾਂਜੀ, ਤੇ ਉਹ ਸਿੱਖ ਫਿਰ ਕਹਿੰਦੇ ਆ ਵੀ ਕੋਈ ਤਾਂ ਖੜਨਾ ਆ ਸਾਡੇ ਨਾਲ। ਨਹੀਂ, ਜਿਹੜੇ ਭਾਰਤੀ ਪੱਖੀ ਲੋਕ ਨੇ ਜਾਂ ਮੀਡੀਆ ਦੀ ਜਿਹੜੀ ਗੱਲ ਕਰਦੇ ਨੇ, ਐਡਵੋਕੇਸੀ ਕਰਦੇ ਨੇ, ਉਹ ਕਹਿੰਦੇ ਕਿ ਇਹ ਸਿੱਖ ਦੀ ਗੱਲ ਕਰਦੇ ਨੇ, ਸਿਰਫ ਸਿੱਖਾਂ ਦੀ ਹੀ ਗੱਲ ਕਰਦੇ ਨੇ, ਸਾਰਿਆਂ ਦੀ ਗੱਲ। ਹਾਂ, ਉਹ ਇਹ ਨਹੀਂ ਆ ਜਿਹੜਾ ਉੱਥੇ ਉਹਨਾਂ ਨੇ ਬਿਆਨ ਜਿਹੜਾ ਉਹ ਦੇ ਦੇਣਾ ਜੀ ਸੇਫ ਹੇਵਨ ਆ, ਇੱਥੇ ਤਾਂ ਜੀ ਅੱਤਵਾਦੀਆਂ ਨੂੰ ਸ਼ਰਨ ਜਿਹੜੀ ਆ ਉਹ ਦਿੱਤੀ ਜਾਂਦੀ ਆ, ਇਹ ਹੈ ਉਹ ਹੈ, ਜੋ ਵੀ ਉਹਨਾਂ ਦੇ ਪੁੱਠੇ ਆ ਸਿੱਧੀਆਂ ਜਿਹੜੀਆਂ ਜਿੱਦਾਂ ਵੀ ਉਹ ਗੱਲਾਂ ਕਰਦੇ, ਟੋਟਲੀ ਗਲਤ ਆ। ਹੁਣ ਦੇਖੋ ਕੈਨੇਡਾ ਨੇ ਏਡਾ ਜਿਹੜਾ ਸਟੈਂਸ ਜਿਹੜਾ ਲਿਆ ਆ, ਸਟੈਂਡ ਜਿਹੜਾ ਲਿਆ, ਕੋਈ ਛੋਟੀ ਗੱਲ ਥੋੜੀ ਆ ਵੀ ਕਿਤੇ ਕੋਈ ਕਿਸੇ ਦੇ ਕੈਨੇਡਾ ਦੇ ਜਿਹੜੇ ਨਾਗਰਿਕ ਨੂੰ ਮਾਰ ਦਿੰਦਾ ਹੈ ਉਹਨਾਂ ਦੀ ਧਰਤੀ ਦੇ ਉੱਤੇ ਆ ਕੇ, ਤੇ ਉਹਨਾਂ ਨੇ ਉਸ ਚੀਜ਼ ਦੇ ਉਹ ਗਵਾਰਾ ਨਹੀਂ ਹੈਗੀ, ਜੋ ਕਿ ਬਿਲਕੁਲ ਸਹੀ ਪ੍ਰਿੰਸੀਪਲ ਤੌਰ ਦੇ ਤੇ ਜਿਹੜਾ ਸਟੈਂਡ ਹੈਗਾ ਆ। ਜੇ ਇਹੀ ਚੀਜ਼ ਉੱਥੇ ਹੁੰਦੀ ਤੇ ਉਹਨਾਂ ਨੇ ਵੀ ਇਹੀ ਕਹਿਣਾ ਸੀ, ਹਾਂਜੀ ਰਾਈਟ, ਤੇ ਉਦੋਂ ਫਿਰ ਉਹਨਾਂ ਨੇ ਕਹਿਣਾ ਸੀਗਾ ਵੀ ਹਾਂ ਜੀ ਸਾਨੂੰ ਵੀ ਇਹ ਚੀਜ਼ ਗਵਾਰਾ ਨਹੀਂ, ਕੋਈ ਆ ਕੇ ਜਿਹੜਾ ਉਹ ਏਦਾਂ ਕਰੇ ਜਾਂ ਜਿਹੜਾ ਜੀ ਉਹ ਓਦਾਂ ਕਰੇ। ਹੁਣ ਉਹ ਦੇਖੋ ਉੱਥੇ ਦਾ ਜਿਹੜਾ ਇੱਕ ਗੈਸਟ ਐਨਾਲਿਸਟ ਕਹਿ ਰਿਹਾ ਸੀ ਵੀ ਟਰੂਡੋ ਟੈਰਰਿਸਟ ਆ, ਜਿਹੜੀਆਂ ਸਾਡੀਆਂ 10 ਸਬਮਰੀਨ ਪਣਡੁੱਬੀਆਂ ਉੱਥੇ ਜਾਣਗੀਆਂ ਤੇ ਨਿਊਕ ਕਰਕੇ ਆ ਜਾਣਗੀਆਂ ਜਸਟਿਨ ਟਰੂਡੋ ਨੂੰ। ਹੁਣ ਉੱਥੇ ਦਾ ਜਿਹੜਾ ਆਪੋਜੀਸ਼ਨ ਲੀਡਰ ਵਾਲਾ ਪੀਅਰ ਪੋਲੀਵੇਅਰ, ਉਹ ਵੀ ਮਾੜਾ ਜਿਹਾ ਦੇਖੇ, ਜਿਹੜਾ ਸਬੂਤਾਂ ਦੀ ਮੰਗ ਕਰ ਰਿਹਾ ਸੀ। ਹੁਣ ਸਬੂਤ ਸੀਬੀਸੀ ਨੇ ਜਿਹੜਾ ਉਹ ਸੋਰਸਿਸ ਦੇ ਆਧਾਰ ਦੇ ਉੱਤੇ ਸ਼ੁਰੂਆਤ ਕਰ ਹੀ ਦਿੱਤੀ ਹੈ, ਸਾਹਮਣੇ ਆਉਣੇ ਸ਼ੁਰੂ ਹੋਏ ਆ। ਵੈਸਟਰਨ ਜਿਹੜੀਆਂ 5 ਆਈਜ਼ ਆ, ਉਹਨਾਂ ਨੇ ਹੁਣ ਇਹ ਜਸੂਸੀ ਕਰਕੇ ਕੱਢ ਹੀ ਲਿਆ ਵੀ ਜਿਹੜੇ ਇੰਡੀਅਨ ਡਿਪਲੋਮੈਟਸ ਉੱਥੇ ਨੇ, ਉਹਨਾਂ ਦੇ ਕੋਲ ਕਮਿਊਨੀਕੇਸ਼ਨ ਕਹਿੰਦੇ ਮੌਜੂਦ ਆ ਸਾਡੇ ਕੋਲ, ਵੀ ਸਿੱਧੀ ਉਹਨਾਂ ਦੀ ਕਮਿਊਨੀਕੇਸ਼ਨ ਮੌਜੂਦ ਆ ਵੀ ਇਹ ਪਲਾਟ ਕੀਤਾ ਗਿਆ, ਕਿੱਦਾਂ ਅਸੈਸੀਨੇਟ ਕਰਨਾ, ਵੀ ਕਿੱਦਾਂ ਕਤਲ ਕਰਨਾ ਭਾਈ ਨਿੱਜਰ। ਹਾਂਜੀ, ਇਸ ਦੇ ਨਾਲ ਜੁੜਦੀ ਮੈਂ ਗੱਲ ਇੱਕ ਹੋਰ ਤੁਹਾਨੂੰ ਮਿਸਾਲ ਦੇ ਦਿੰਦਾ, ਜਿਹੜੀ ਤੁਸੀਂ ਕਹੀ ਨਾ ਉੱਥੋਂ ਦਾ ਗੈਸਟ ਐਨਾਲਿਸਟ ਕਹਿ ਰਿਹਾ ਸੀ ਟਰੂਡੋ ਦੇ ਹਵਾਲੇ ਦੇ ਨਾਲ। ਤੁਹਾਨੂੰ ਯਾਦ ਹੋਣਾ ਜਦੋਂ ਮੋਦੀ ਅਮਰੀਕਾ ਦੌਰੇ ਤੇ ਆਏ ਸੀਗੇ, ਤੇ ਉਦੋਂ ਨਾ ਮਤਲਬ ਬਰਾਕ ਓਬਾਮਾ ਨੇ ਕੋਈ ਟਿੱਪਣੀ ਕੀਤੀ ਸੀਗੀ, BBC ਦੀ ਰਿਪੋਰਟ ਵੀ ਉਸ ਤੋਂ ਪਹਿਲਾਂ ਆਈ ਸੀ, ਤੇ ਸਬਰੀਨਾ ਸਿੱਦੀਕੀ ਜਿਹੜੇ ਕਿ ਇੱਥੋਂ ਦੇ ਜਰਨਲਿਸਟ ਸੀਗੇ, ਉਹਨਾਂ ਨੇ ਮੋਦੀ ਨੂੰ ਸਵਾਲ ਪੁੱਛ ਲਿਆ ਮਿਨੋਰਟੀ ਦੇ ਐਂਗਲ ਤੋਂ। ਹਾਂਜੀ, ਸਬਰੀਨਾ ਸਿੱਦੀਕੀ ਨੂੰ ਟਰੋਲ ਕੀਤਾ ਗਿਆ, ਉਹਨੂੰ ਮੰਦਾ ਚੰਗਾ ਬੋਲਿਆ ਗਿਆ। ਵਾਈਟ ਹਾਊਸ ਨੇ ਉਹਦਾ ਸਮਰਥਨ ਕੀਤਾ ਕਿ ਨਹੀਂ, ਅਸੀਂ ਇੱਥੇ ਸਾਡੇ ਸਵਾਲ ਪੁੱਛਣਾ ਕੋਈ ਵੱਡੀ ਗੱਲ ਨਹੀਂ ਹੈ, ਕੋਈ ਆਖਰ ਨਹੀਂ ਆ ਗਈ ਜੇ ਕਿਸੇ ਨੂੰ ਸਵਾਲ ਹੋ ਗਿਆ। ਮਤਲਬ ਇੱਥੋਂ ਤੱਕ ਹੈ ਕਿ ਕਈ ਵਾਰੀ ਮਿਸਟਰ ਟਰੰਪ ਕਹਿ ਦਿੰਦੇ ਆ ਜਰਨਲਿਸਟ, ਮਤਲਬ ਇੱਥੋਂ ਤੱਕ ਵੀ ਮੋਕਲਾ ਜਾਂ ਮਿਸਟਰ ਬਾਈਡਨ ਨਾਂ ਵੀ ਲੈ ਦਿੰਦੇ ਆ। ਉੱਥੇ ਤਾਂ ਸਰ ਕਹਿੰਦੇ ਨਾ ਆਪਣੇ, ਇੱਥੋਂ ਦਾ ਜਿਹੜਾ ਦਾਇਰਾ ਉਹ ਇੰਨਾ ਕੁ ਮੋਕਲਾ ਕਿ ਤੁਸੀਂ ਨਾਂ ਲੈ ਕੇ ਪ੍ਰੈਜ਼ੀਡੈਂਟ ਨੂੰ ਸਵਾਲ ਕਰ ਸਕਦੇ। ਪ੍ਰੈਜ਼ੀਡੈਂਟ ਟਰੰਪ ਕਹਿ ਲਓ, ਪ੍ਰੈਜ਼ੀਡੈਂਟ ਆਪਾਂ ਵੀ ਜਦੋਂ ਖਬਰ ਕਰਦੇ ਇਦਾਂ ਹੀ ਕਹਿੰਦੇ ਨਾ, ਹਨਾ, ਆਪਾਂ ਕੋਈ ਸਰ ਲਾਉਣ ਦੀ ਥੋੜੀ ਲੋੜ ਹੈ, ਸਰ ਲਾਉਣ ਦੀ, ਜਾਂ ਉੱਥੇ ਸ਼੍ਰੀ ਮਾਂ ਲਾਉਂਦੇ ਆ, ਸ਼੍ਰੀ ਐਲ ਕੇ ਅਡਵਾਨੀ ਜੀ, ਸ਼੍ਰੀ ਪ੍ਰਕਾਸ਼ ਸਿੰਘ ਬਾਦਲ ਜੀ, ਉਹ ਨਹੀਂ ਹੈ ਮਤਲਬ ਇੱਥੇ। ਤਾਂ ਉਹ ਉੱਥੇ ਉਸੇ ਦਰਮਿਆਨ ਇੱਕ ਗੱਲ ਇਹ ਨਿਕਲੀ ਸੀ ਕਿ ਬਰੈਕ ਓਬਾਮਾ ਨੇ ਇੱਕ ਬੜੀ ਸਖਤ ਟਿੱਪਣੀ ਕੀਤੀ ਸੀ, ਔਰ ਬੜੀ ਇੱਕ ਐਕਸਪੋਜ਼ਿੰਗ ਵਰਕ ਕਰਨ ਵਾਲੀ ਟਿੱਪਣੀ ਕੀਤੀ ਸੀ ਇਸ ਸੰਦਰਭ ਦੇ ਵਿੱਚ ਹੀ। ਤਾਂ ਉੱਥੇ ਜਿਹੜੇ ਪੈਨਲਿਸਟ ਸੀਗੇ ਉਹ ਕਹਿੰਦੇ ਕਿ ਓਬਾਮਾ ਮਾਫੀ ਮੰਗੇ, ਵੀ ਓਬਾਮਾ ਉੱਥੇ ਕੋਈ ਬਾਗਪਤ ਦੀ ਚੌਂਕੀ 'ਚ ਲੱਗਿਆ ਕੋਈ ਕਾਂਸਟੇਬਲ ਆ ਵਿਚਾਰਾ ਜਿਹੜਾ ਮਾਫੀ ਮੰਗ ਲੂਗਾ, ਜਾਂ ਕੋਈ ਉਸਦਾ SDM ਆ ਜਿਹੜਾ ਮਾਫੀ ਮੰਗ ਲੂਗਾ। ਉਹਨੇ ਜਿਹੜੀ ਗੱਲ ਕਹੀ ਸੀ ਫੈਕਟ ਵਾਈਜ਼ ਕਹੀ ਸੀ,
ਔਰ 1-2 ਰਿਪੋਰਟਾਂ ਦਾ ਹਵਾਲਾ ਦੇ ਕੇ ਕਹੀ ਸੀ। ਹੁਣ ਤੁਸੀਂ ਆਪ ਦੇਖ ਲਓ ਵੀ ਹਾਂਜੀ। ਜਿਹੜੇ ਇੱਕ ਅਮਰੀਕਾ ਦੇ ਰਾਸ਼ਟਰਪਤੀ ਦੀ ਗੱਲ ਨਹੀਂ ਉਹਨਾਂ ਨੂੰ ਪਚਦੀ, ਹਾਂਜੀ ਉਥੇ ਹਰਦੀਪ ਸਿੰਘ ਨਿੱਜਰ ਵਰਗੇ ਤੇ ਹੋਰ ਇਹਨਾਂ ਦੀ ਕਿੱਦਾਂ ਪਚ ਜਾਂਦੀ ਹੋਊਗੀ ਹਾਂਜੀ ਵੀ ਉਹ ਤਾਂ ਉਹ ਕਿੱਦਾਂ ਕਹਿੰਦੇ ਇਸ- ਹੋਣਗੇ ਜਦੋਂ ਇਹ ਨਹੀਂ ਉਹਨਾਂ ਨੂੰ ਗਵਾਰਾ ਤਾਂ ਉਹ ਦੇਖੋ ਕਿੱਥੇ ਤੱਕ ਜਾਂਦੇ ਆ। ਨਹੀਂ, ਉਹ ਸਬਰੀਨਾ ਸਦੀਕੀ ਨੂੰ ਵੀ ਕਿਹਾ, ਉਹ ਕਿਉਂਕਿ ਮੁਸਲਿਮ ਭਾਈਚਾਰੇ ਤੋਂ ਆਉਂਦੇ ਆ, ਸਬਰੀਨਾ ਸਦੀਕੀ ਦੇ ਨਾਮ ਆ ਤੁਸੀਂ ਕੱਲ ਦੀ ਗੱਲ ਹੀ ਦੇਖ ਲਓ, ਆਪਾਂ ਹਾਂਜੀ MP ਕੀ ਕਹਿੰਦਾ ਸੀਗਾ, ਇੱਕ ਹਾਂਜੀ ਹਾਂਜੀ ਮੁਸਲਮਾਨ MP ਦੂਜੇ ਨੂੰ ਹਾਂਜੀ ਹਾਂਜੀ ਉਗਰਵਾਦੀ ਕਹਿ ਕੇ ਬੁਲਾਇਆ ਉਹਨੇ, ਹਾਂਜੀ ਬਿਲਕੁਲ ਡੈਮੋਕ੍ਰੇਟਲੀ ਇਲੈਕਟਡ MP ਹਾਂ ਉਸੇ ਹੀ ਮੁਲਕ ਦੇ ਵਿੱਚ ਉਸੇ ਮੁਲਕ ਦੇ ਵਿੱਚ ਕੀ ਕਹਿ ਰਿਹਾ, ਉਹਨੂੰ ਉਗਰਵਾਦੀ ਕਹਿ ਰਿਹਾ। ਹਾਂਜੀ। ਉਹ ਅਗਲਾ ਰੋਈ ਜਾਂਦਾ ਵੀ ਯਾਰ ਆਹ ਕੀ ਗੱਲ ਹੋਈ। ਹਾਂ ਜੀ ਜੀ ਉਹ ਤਾਂ ਉਸੇ ਸੰਵਿਧਾਨ ਦੇ ਅੰਡਰ ਹੀ ਜਿਹੜਾ ਉਹ ਚੱਲੀ ਜਾਂਦਾ, ਸਹੁੰ ਚੁੱਕੀ ਹੈ, ਉਸੇ ਵੋਟ ਪ੍ਰਣਾਲੀ ਚੋਂ ਨਿਕਲ ਕੇ ਆਇਆ, ਲੋਕਾਂ ਨੇ ਚੁਣਿਆ ਉਹਨੂੰ ਆਪਣਾ। ਉਹਨੂੰ ਉਗਰਵਾਦੀ ਸੁਣਨਾ ਪੈ ਰਿਹਾ ਹੈ। ਹਾਂ ਸੋ ਉਹ ਮੈਜੋਰਟੀ ਦੀ ਜਿਹੜੀ ਇੱਕ ਐਂਗਲ ਆ ਨਾ, ਉਹ ਭਾਵਨਾ, ਉਹ ਸ਼ਰੇਆਮ ਉਹ ਆਪਾਂ ਨੂੰ ਉੱਥੇ ਸਦਨ ਦੇ ਵਿੱਚ ਸੁਣਨ ਨੂੰ ਮਿਲੀ। ਜੀ ਮਜਾਲ ਆ ਕਿਤੇ ਭਾਜਪਾ ਵਾਲਿਆਂ ਨੇ ਜਾਂ ਕਿਸੇ ਨੇ ਉਸ ਵਿਰੋਧ ਬੰਦੇ ਨੂੰ ਕੀਤਾ ਕਿਹਾ ਹੋਵੇ ਜਾਂ ਕਿਹਾ ਹੋਵੇ ਰਿਕਾਰਡ ਚੋਂ ਕੱਢ ਦਿਓ, ਕਿਉਂਕਿ ਇਹ ਧੱਬਾ ਚੀਜ਼ਾਂ ਹੁੰਦੀਆਂ ਨੇ। ਬਿਲਕੁਲ ਜੋ ਤੁਹਾਡੇ ਚੱਲ ਰਹੀ ਕਾਰਵਾਈ ਦੇ ਵਿੱਚ ਇਸ ਤਰ੍ਹਾਂ ਹੋ ਜਾਵੇ, ਕਿ ਮੇਰਾ ਖਿਆਲ ਹੈ ਉਹਨੇ ਕਿਹਾ ਪਿਆ, ਹੁਣ ਅੱਜ ਸ਼ਾਇਦ ਮੈਂ ਪੜਿਆ ਸੀ ਕਿਤੇ, ਸੌਰੀ ਮੰਗਾ ਲਈ ਹੋਣੀ ਆ। ਨਹੀਂ, ਉਹ ਜਿਹੜਾ MP ਜਿਹੜਾ ਜਿਹਨੂੰ ਇਹ ਕਿਹਾ ਹੋਇਆ, ਉਹ ਕਹਿੰਦਾ ਮੈਂ ਛੱਡ ਦੇਣਾ ਸਦਨ ਜੇ ਤੁਹਾਨੂੰ ਮੇਰਾ ਇੱਥੇ ਰਹਿਣਾ ਗਵਾਰਾ ਨਹੀਂ ਹੈ, ਜੇ ਤੁਹਾਨੂੰ ਮੈਂ ਚੰਗਾ ਨਹੀਂ ਲੱਗਦਾ ਤਾਂ ਮੈਂ ਸਦਨ ਛੱਡ ਦੇਣਾ। ਹੁਣ ਇਸ ਤੱਕ ਇਸਤੀਫੇ ਦੀ ਪੇਸ਼ਕਸ਼ ਕਰਤੀ। ਇਦੋਂ ਭੀੜਾ ਤੁਹਾਡਾ ਨਜ਼ਰੀਆ ਕੀ ਹੋਊਗਾ, ਇਦੋਂ ਤੰਗ ਨਜ਼ਰੀਆ ਕੀ ਹੋਊਗਾ ਕਿ ਤੁਹਾਡਾ ਇਲੈਕਟਡ, ਤੁਹਾਡੀ ਕਨਸਟੀਟਿਊਸ਼ਨ ਦੇ ਵਿੱਚੋਂ ਨਿਕਲਿਆ ਬੰਦਾ ਔਰ ਤੁਹਾਡੇ ਸਦਨ ਦੇ ਵਿੱਚੋਂ ਕਾਰਵਾਈ ਦੇ ਦਰਮਿਆਨ ਖੜ ਕੇ ਰਮੇਸ਼ ਬਦੂਰੀ, ਹਾਂਜੀ ਇਹ ਭਾਜਪਾ ਦਾ MP ਆ, ਜਿਨੇ ਕਿਹਾ ਕੁੰਵਰ ਦਾਨਿਸ਼ ਅਲੀ ਹਾਂਜੀ ਦੇ ਉਲਟ ਇਹ ਡਿਬੇਟ ਦੇ ਵਿੱਚ ਟੈਰਰਿਸਟ ਤੇ ਪਿੰਪ ਵਰਗੇ ਜਿਹੜੇ ਸ਼ਬਦ ਆ ਉਸਨੇ ਇਸ ਇੱਕ ਆਪਣੇ ਸਾਥੀ MP ਦੇ ਲਈ ਜਿਹੜਾ ਉਹ ਵਰਤੇ ਆ। ਜੀ ਜੀ ਜਿਹੜੀ ਸੋ ਕਾਲਡ ਨਵੀਂ ਪਾਰਲੀਮੈਂਟ ਦੇ ਵਿੱਚ ਡੈਮੋਕ੍ਰੇਸੀ ਦਾ ਜਿਹੜਾ ਉਹ ਕਹਿੰਦੇ ਆ ਵੀ ਇੰਨਾ ਜਿਹੜਾ ਉਹ ਪਵਿੱਤਰ ਥਾਂ ਆ, ਜਿਸ ਤਰੀਕੇ ਦੇ ਨਾਲ ਪ੍ਰਚਾਰਿਆ ਜਾਂਦਾ ਆ, ਤੇ ਉੱਥੇ ਇਹ ਸਾਰਾ ਕੁਝ ਉੱਥੇ ਚੱਲ ਰਿਹਾ ਹੈ। ਦਾਨਿਸ਼ ਅਲੀ ਨੇ ਆਪਣੀ ਲੋਕ ਸਭਾ ਦੀ ਮੈਂਬਰੀ ਛੱਡਣ ਦਾ ਜਿਹੜਾ ਚੇਤਾਵਨੀ ਦਿੱਤੀ ਹੈ, ਤੇ ਉਹਨੇ ਵੀ ਕਿਹਾ ਕਿ ਜਿਹੜਾ ਰਮੇਸ਼ ਬਦੂੜੀ ਆ ਉਹਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਜੀ 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 ਬਿਲਕੁਲ। ਸੋ ਇਹ ਸਾਰਾ ਕੁਝ ਇਸ ਟਾਈਮ ਜਿਹੜਾ ਉਹ ਚੱਲ ਰਿਹਾ। ਸੋ ਇਹ ਲੇਟੈਸਟ ਆਪਾਂ ਅਪਡੇਟਸ ਦੱਸੀਆਂ ਵੀ ਜੋ ਭਾਰਤ ਤੇ ਕੈਨੇਡਾ ਦੇ ਮਸਲੇ ਦੇ ਵਿੱਚ ਅੱਜ ਅਮਰੀਕਾ ਦਾ ਟੌਪ ਦਾ ਡਿਪਲੋਮੈਟ, ਜਿਹਨੂੰ ਕਹਿੰਦੇ ਜਾਂਦਾ ਸੈਕਟਰੀ ਆਫ ਸਟੇਟ ਮੰਨਿਆ ਜਾਂਦਾ ਹੈ, ਜੀ ਜੀ, ਉਹਨਾਂ ਨੇ ਵੀ ਇਸ ਚੀਜ਼ ਉੱਤੇ ਬਿਆਨ ਦਿੱਤਾ ਵੀ ਅਸੀਂ ਕੈਨੇਡਾ ਦੇ ਇਸ ਜਾਂਚ ਦੇ ਵਿੱਚ ਨਾਲ ਅਸੀਂ ਚਾਹੁੰਦੇ ਹਾਂ ਵੀ ਜਾਂਚ ਪੂਰੀ ਸਿਰੇ ਲੱਗੇ ਤੇ ਜਿਹੜੇ ਇਸ ਦੇ ਵਿੱਚ ਦੋਸ਼ੀ ਆ ਉਹਨਾਂ ਨੂੰ ਜਿਹੜਾ ਆ ਉਹ ਸਜ਼ਾ ਮਿਲੇ। ਤੇ ਐਗਜ਼ੈਂਪਸ਼ਨ ਵਾਲੀ ਜਿਹੜੀ ਗੱਲ ਆ, ਰਿਆਇਤ ਵਾਲੀ ਗੱਲ ਆ, ਉਹਨਾਂ ਨੇ ਕਿਹਾ ਵੀ ਸਾਡੀ ਉਮੀਦ ਜਿਹੜੀ ਉਹ ਨਾ ਰੱਖੋ। ਅਸੀਂ ਇਹਨਾਂ ਐਲੀਗੇਸ਼ਨ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਜਿਹੜਾ ਉਹ ਲੈ ਰਹੇ ਆ। ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਸੈਕਟਰੀ ਆਫ ਸਟੇਟ, ਇੱਥੋਂ ਤੱਕ ਵੀ ਇੱਕ ਜਿਹੜੇ ਖਬਰ ਦੇ ਹਵਾਲੇ ਦੇ ਨਾਲ ਦਾ ਫਾਈਨੈਂਸ਼ੀਅਲ ਟਾਈਮਸ ਦੇ ਹਵਾਲੇ ਦੇ ਨਾਲ ਵੀ ਜੋ ਬਾਈਡਨ ਦੇ ਦੁਆਰਾ ਵੀ ਇਸ ਮਸਲੇ ਨੂੰ ਚੁੱਕੇ ਜਾਣਾ, ਇਹ ਦੱਸਦਾ ਆ ਵੀ ਇਹ ਜਿਹੜੀ ਚੀਜ਼ ਇੰਡੀਆ ਕਰ ਬੈਠਾ ਆ, ਹੁਣ ਇਹਦਾ ਖਹਿੜਾ ਜਲਦੀ ਨਹੀਂ ਜਿਹੜਾ ਇਸ ਦੇ ਵਿੱਚ ਛੁੱਟਦਾ। ਦਿਸ ਇਜ਼ ਵੈਰੀ ਹਾਈ ਲੈਵਲ ਦੇ ਉੱਤੇ ਗੱਲ ਜਿਹੜੀ ਆ ਉਹ ਪਹੁੰਚੀ ਆ, ਤੇ ਇਸ ਦਾ ਖਾਮਿਆਜ਼ਾ ਜ਼ਰੂਰ ਭੁਗਤਣਾ ਚਾਹੀਦਾ ਆ, ਇਹਨੂੰ ਮਿਲਣਾ ਚਾਹੀਦਾ, ਇਸ ਦੀ ਸਜ਼ਾ ਜਿਹੜੀ ਉਹ ਹੋਣੀ ਚਾਹੀਦੀ ਆ, ਕਿਉਂਕਿ ਇੰਨੀ ਖੁੱਲ ਕਿਸੇ ਨੂੰ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਆਪ ਦੇ ਜਿਹੜੇ ਕਿਸੇ ਵਿਰੋਧੀ ਵਿਚਾਰ ਨੂੰ ਜਾਂ ਤੁਹਾਡੇ ਉਲਟ ਵਾਲੇ ਵਿਚਾਰ ਨੂੰ ਪਨਪਨ ਹੀ ਜਿਹੜਾ ਤੁਸੀਂ ਨਾ ਦਿਓ, ਜੀਣ ਹੀ ਜਿਹੜਾ ਹੋਣਾ। ਜੀ ਜੀ। ਸੋ ਰਾਜਕਰਮਵੀਰ ਸਿੰਘ ਜੀ, ਆਪਣਾ ਸਮਾਂ ਸਮਾਪਤੀ ਵਾਲਾ ਜੀ, ਲੱਗੇ ਜੀ ਇਜਾਜ਼ਤ। ਬਿਲਕੁਲ ਜੀ, ਮਿਲਦੇ ਹਾਂ ਜੀ ਫਿਰ ਆਪਾਂ ਅਗਲੇ ਹਫਤੇ ਸਾਂਝੀ ਸੱਚ ਨੂੰ ਸੋਮਵਾਰ ਨੂੰ ਲੈ ਕੇ ਆਵਾਂਗੇ, ਜਿਸ ਦੇ ਵਿੱਚ ਟੈਕਨੋਲੋਜੀ ਵਾਲੀਆਂ ਗੱਲਾਂ ਬਾਤਾਂ ਹੁੰਦੀਆਂ। ਮੰਗਲਵਾਰ ਨੂੰ ਆਪਾਂ ਖੇਤੀਬਾੜੀ ਦੀ ਗੱਲਬਾਤ ਕਰਦੇ ਹਾਂ, ਤੇ ਬਾਕੀ 3 ਦਿਨ ਵੱਖ-ਵੱਖ ਜਿਹੜੇ ਵੀ ਲੇਟੈਸਟ ਇਸ਼ੂ ਚੱਲ ਰਹੇ ਆ ਉਹਨਾਂ ਉੱਤੇ ਚਰਚਾ ਜਿਹੜੀ ਹੁੰਦੀ ਆ। ਹੁਣ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।